ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 2 ਤਰੀਕ ਆ ਤੇ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503। ਸਤਨਾਮ ਸਿੰਘ ਸਨੀ ਪਰਿਵਾਲ ਯੂਬਾ ਸਿਟੀ, ਮਨਜੀਤ ਸਿੰਘ ਲਾਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਲਖਬੀਰ ਸਮਰਾ ਟੈਕਸਸ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਲੋਬ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟ ਰਿਲੀਫ ਵਾਲੀ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-722-7698। ਸੋ ਤੋਂ ਇਸ ਦਾ ਤੁਹਾਨੂੰ ਪਤਾ ਹੀ ਆ ਵੀ ਆਹ ਸਾਰਾ ਹਫਤਾ ਜਿਹੜਾ ਘੱਲੂ ਘਰਾ ਹਫਤਾ ਚੱਲ ਰਿਹਾ, ਤੀਜਾ ਵੱਡਾ ਘੱਲੂ ਘਰਾ ਜਿਹੜਾ ਸਿੱਖਾਂ ਦੇ ਵਾਪਰਿਆ 1984 ਦੇ ਵਿੱਚ। ਉਸ ਟਾਈਮ ਦੀ ਜਿਹੜੀ ਮੌਜੂਦਾ ਸਰਕਾਰ ਸੀ ਉਸ ਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 100 ਤੋਂ ਵੱਧ ਗੁਰੂ ਘਰਾਂ ਦੇ ਉੱਤੇ ਜਿਹੜਾ ਅਟੈਕ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ। ਤੇ ਅੱਜ ਦਾ ਦਿਨ ਜੂਨ 2 ਆ। ਜੂਨ 2 ਵਾਲੇ ਦਿਨ ਕਹਿੰਦੇ ਬਈ 10,000 ਦੇ ਕਰੀਬ ਜਿਹੜੇ ਮਿਲਟਰੀ ਦੇ ਫੌਜੀ ਸੀਗੇ, ਮਿਲਟਰੀ ਦੇ ਪਰਸਨਲ ਸੀਗੇ, ਉਹ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਕੱਠੇ ਹੋ ਗਏ ਸੀ ਸਿਰਫ ਇੱਕ ਬੰਦੇ ਨੂੰ, ਸੰਤ ਜਰਨੈਲ ਸਿੰਘ ਉਹਨਾਂ ਨੂੰ ਫੜਨ ਦੇ ਲਈ। ਪਰ ਅੱਜ ਦੇ ਦਿਨ 25 ਲੋਕਾਂ ਨੂੰ ਮਾਰ ਦਿੱਤਾ ਗਿਆ। ਤੇ ਆਰਮੀ ਨੇ ਜੋ ਲੋਕਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣ ਦਿੱਤਾ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੀ ਜੂਨ 3 ਨੂੰ। ਨਹੀਂ ਤਾਂ ਉਹ ਰੋਕ ਵੀ ਸਕਦੇ ਸੀ ਵੀ ਹੋਰ ਸੰਗਤ ਨਾ ਜਾਵੇ, ਪਰ ਜਾਣਬੁੱਝ ਕੇ ਸੰਗਤ ਨੂੰ ਅੰਦਰ ਜਾਣ ਦਿੱਤਾ ਗਿਆ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਿੱਖ ਆ ਉਹਨਾਂ ਨੂੰ ਮਾਰਿਆ ਜਾ ਸਕੇ। ਇੰਡੀਅਨ ਜਨਰਲ ਜਿਹੜਾ ਸੀਗਾ, ਜਿਹੜਾ ਜਨਰਲ ਬਰਾੜ, ਉਹਨੇ ਕਿਹਾ ਵੀ 2 ਘੰਟਿਆਂ ਦੇ ਵਿੱਚ ਆਪਾਂ ਗੋਡੇ ਭਾਰ ਸਾਰਿਆਂ ਨੂੰ ਪਾ ਦੇਵਾਂਗੇ। ਉਹ ਤੁਹਾਨੂੰ ਹੁਣ ਪਤਾ ਹੀ ਆ ਵੀ ਬਾਅਦ ਦੇ ਵਿੱਚ ਕੀ ਕੁਝ ਵਾਪਰਿਆ। ਸੋ ਜਿਹੜਾ ਐਵਰੀਡੇ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ ਤੇ ਆਪਾਂ 5-6 ਜੂਨ ਤੱਕ ਇਹ ਜ਼ਰੂਰ ਆਪਾਂ ਦੱਸਿਆ ਕਰਾਂਗੇ ਤਾਂ ਕਿ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਯਾਦ ਰਹਿ ਸਕੇ ਕਿ ਅੱਜ ਤੋਂ 42 ਸਾਲ ਪਹਿਲਾਂ ਸਾਡੇ ਨਾਲ ਕੀ ਕੁਝ ਵਾਪਰਿਆ। ਉਹ ਕਦੇ ਵੀ ਭੁੱਲ ਨਹੀਂ ਸਕਦਾ ਹੈਗਾ ਜੀ। ਬਿਲਕੁਲ। ਸੋ ਇੱਕ ਵਾਰੀ ਫੇਰ ਆਪਾਂ ਉਹਨਾਂ ਸਾਰਿਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਸਮੂਹ ਸ਼ਹੀਦਾਂ ਨੂੰ। ਇਸ ਜਦੋਂ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ ਤੇ ਕਈ ਵਾਰਾਂ ਵੀ ਜਿਹੜੀਆਂ ਉਹ ਇਹ ਬਣੀਆਂ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਵੀ ਜਿਹੜੇ ਸਿੱਖ ਬੁੱਧੀਜੀਵੀ ਸੀਗੇ, ਫਿਲਾਸਫਰ ਸੀਗੇ, ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਜਿਹੜੀ ਭਾਰਤ ਦੀ ਹਕੂਮਤ ਆ ਉਹਨਾਂ ਨੇ ਇਹ ਕਾਰਾ ਕਰਨਾ ਹੀ ਕਰਨਾ ਹੈਗਾ ਹੈ। ਉਹਨਾਂ ਨੂੰ ਜਿਹੜੇ ਸਿੱਖ ਦੀ ਆਜ਼ਾਦਾਨਾ ਸੋਚ ਤੋਂ ਨਫ਼ਰਤ ਸੀ। ਮੁਲਕ ਆਜ਼ਾਦ ਹੁੰਦੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿਣਾ ਤੇ ਇੱਦਾਂ ਦੇ ਜਿਹੜੇ ਆ ਉਹ ਤਰੀਕੇ ਦੇ ਨਾਲ ਸਿੱਖ ਵਿਰੋਧੀ ਤਾਕਤਾਂ ਨੂੰ ਹਮੇਸ਼ਾ ਹੱਲਾਸ਼ੇਰੀ ਜਿਹੜੀ ਉਹ ਦੇਣੀ, ਉਸ ਦੇ ਉੱਤੇ ਇਹ ਸਾਰਾ ਕੁਛ ਜਿਹੜਾ ਉਹ ਆਪਣੇ ਸੰਬੰਧਿਤ ਜਿਹੜਾ ਆਪਾਂ ਦੇਖਦੇ ਹੈਗੇ ਆ। ਭਾਈ ਮਹਿੰਗਾ ਸਿੰਘ ਜਿਹੜੇ ਆ ਉਹ ਇਸ ਕਹਿ ਸਕਦੇ ਹਾਂ ਵੀ ਜੰਗ ਦੇ ਪਹਿਲੇ ਸ਼ਹੀਦਾਂ ਦੇ ਵਿੱਚੋਂ ਇੱਕ ਜਿਹੜੇ ਉਹ ਸੀਗੇ। ਸ਼ੁਰੂਆਤੀ ਦਿਨਾਂ ਦੇ ਵਿੱਚ 1 ਜਾਂ 2 ਜੂਨ ਵਾਲੇ ਦਿਨ
ਭਾਈ ਮਹਿੰਗਾ ਸਿੰਘ ਜਿਹੜੇ ਆ ਉਹ ਸ਼ਹਾਦਤ ਪ੍ਰਾਪਤ ਕਰਦੇ ਆ। ਸ਼ਹਾਦਤ ਦਾ ਜਿਹੜਾ ਜਾਮ ਆ ਉਹ ਪੀਂਦੇ ਹੈਗੇ ਆ। ਟੈਲੀਫੋਨ ਸੇਵਾਵਾਂ ਵੀ ਹਰਜੋਤ ਸਿੰਘ ਜੀ, ਜਿਹੜੇ ਦਰਬਾਰ ਸਾਹਿਬ ਆ, ਅਕਾਲ ਤਖ਼ਤ ਸਾਹਿਬ ਆ, ਉਸ ਨੂੰ ਇਹਨਾਂ ਨੇ ਡਿਸਕਨੈਕਟ ਬੰਦ ਕਰ ਦਿੱਤਾ ਸੀ, ਤਾਰਾਂ ਕੱਟ ਦਿੱਤੀਆਂ ਸੀ ਇਹਨਾਂ ਦੇ ਜਿਹੜੇ ਉਹ ਦੁਬਾਰਾ। ਮੁੱਠੀ ਪਰ ਜਿਹੜੇ ਸਿੱਖ ਜੁਝਾਰੂ ਯੋਧੇ ਸੀਗੇ, ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਹਜ਼ਾਰਾਂ ਦੀ ਲੱਖਾਂ ਦੀ ਸੰਖਿਆ ਵਾਲੀ ਜਿਹੜੀ ਫੌਜ ਆ, ਉਸ ਦੇ ਨੱਕ 'ਚ ਦਮ ਜਿਹੜਾ ਉਹ ਕਰ ਦਿੱਤਾ। ਇਸ ਸਾਰੇ ਕਾਸੇ ਦੇ ਵਿੱਚ ਜਿਹੜੇ ਸਿੱਖ ਕੌਮ ਦੇ ਜਿਹੜੇ ਮਹਾਨ ਜਰਨੈਲ ਹੋਏ ਨੇ, ਸੁਬੇਗ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਹੱਥ ਸੀ। ਆਪਾਂ ਨੂੰ ਪਤਾ ਹੈ ਵੀ ਜੋ ਆਰਮੀ ਦੇ ਲਈ ਦੇਖੋ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਉਹ ਲਾ ਦਿੱਤੀ, ਪਰ ਅਖੀਰਲੇ ਟਾਈਮ ਬੜਾ ਬੇਇੱਜ਼ਤ ਕਰਕੇ ਸੁਬੇਗ ਸਿੰਘ ਹੁਣਾਂ ਨੂੰ ਫੌਜ 'ਚੋਂ ਕੱਢਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹ ਤੋਂ ਪਹਿਲਾਂ ਹੀ ਜੇ ਕਹਿ ਸਕਦੇ ਹਾਂ ਵੀ ਉਹਨਾਂ ਦੇ ਸੰਤਾਂ ਦੇ ਨਾਲ ਮੁਲਾਕਾਤ ਵੀ ਹੁੰਦੀ ਆ, ਤਾਂ ਉਹ ਇਸ ਕੌਜ਼ ਦੇ ਵਿੱਚ ਨਾਲ ਜਿਹੜੇ ਉਹ ਜੁੜ ਜਾਂਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ, ਜਦੋਂ ਤੋਂ ਪੰਜਾਬ ਦੀ ਕਹਾਣੀ ਵੰਡ ਆਜ਼ਾਦੀ ਦੇ ਨਾਂ ਦੇ ਉੱਤੇ ਹੁੰਦੀ ਆ, ਫਿਰ ਪਾਣੀਆਂ ਦੀ ਜਿਹੜੀ ਉਹ ਵੰਡ ਹੁੰਦੀ ਆ, ਫਿਰ ਸੂਬੇ ਦੀ ਜਿਹੜੀ ਉਹ ਵੰਡ ਹੁੰਦੀ ਆ, ਫਿਰ ਭਾਸ਼ਾ ਦੇ ਆਧਾਰ ਦੇ ਉੱਤੇ ਇਲਾਕਾ ਜਿਹੜਾ ਉਹ ਵੰਡ ਦਿੱਤਾ ਜਾਂਦਾ, ਫਿਰ ਨਰਕਧਾਰੀ ਵਰਗੇ ਬੰਦਿਆਂ ਨੂੰ ਆਪ ਜਿਹੜੀ ਉੱਥੋਂ ਦੀਆਂ ਪਾਰਟੀਆਂ ਜਾਂ ਸਿਆਸਤਦਾਨ ਨੇ, ਆਈ ਥਿੰਕ ਅਕਾਲੀ ਦਲ ਹੀ ਸੀ, ਬਾਦਲ ਹੀ ਸੀਗਾ ਉਸ ਟਾਈਮ ਦੇ ਉੱਤੇ, ਵੀ ਉਹਨਾਂ ਨੇ ਉਹਨਾਂ ਨੂੰ ਪੂਰੀ ਸ਼ਹਿ ਜਿਹੜੀ ਉਹ ਦਿੱਤੀ ਆ ਕਿ ਇਸ ਤਰੀਕੇ ਦੇ ਨਾਲ ਵਿਸਾਖੀ ਵਾਲੇ ਦਿਨ ਜਿਹੜੇ ਸਿੰਘ ਵਿਰੋਧ ਕਰਨ ਜਾਂਦੇ ਆ, ਉਹਨਾਂ ਦਾ ਕਤਲੇਆਮ ਜਿਹੜਾ ਉੱਥੇ ਹੁੰਦਾ ਆ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਵਾਪਰ ਰਿਹਾ ਹੁੰਦਾ, ਤੇ ਇਸ ਦੀ ਕਹਿ ਲਓ ਵੀ ਚਰਮ ਸੀਮਾ ਆਪਾਂ ਨੂੰ 1984 ਦੇ ਵਿੱਚ ਨਜ਼ਰ ਆਉਂਦੀ ਆ। ਵੀ ਸਿੱਖ ਜਦੋਂ ਇਸ ਚੀਜ਼ ਦੇ ਉਲਟ ਬਗਾਵਤ ਕਰਦੇ ਆ ਵੀ ਤੁਸੀਂ ਸਿੱਖਾਂ ਦੇ ਨਾਲ, ਸਿੱਖਾਂ ਦੇ ਇਸ਼ਟ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀਆਂ ਤੁਸੀਂ ਕਰਵਾ ਰਹੇ ਹੋ, ਤੁਸੀਂ ਉਹ ਸਾਰਾ ਕੁਝ ਕਰ ਰਹੇ ਆ, ਤੇ ਫਿਰ ਅੱਕਿਆਂ ਨੇ ਇਹਨਾਂ ਨੂੰ ਇਹ ਜਿਹੜੀਆਂ ਆ ਕਾਰਵਾਈਆਂ ਕਰਨੀਆਂ ਪੈਂਦੀਆਂ। ਪਰ ਕਿਉਂਕਿ ਉਦੋਂ ਸਿੰਘਾਂ ਦਾ ਜ਼ੋਰ ਵੀ ਸੀਗਾ ਤੇ ਆਪਾਂ ਉਹ ਦੇਖਦੇ ਸੀਗੇ, ਤੇ ਉਹ ਜਿਹੜੀ ਪਾਪਣ ਗਾਂਧੀ ਜਿਹੜੀ ਉੱਥੇ ਬੈਠੀ ਸੀਗੀ ਦਿੱਲੀ ਦੀ ਹਕੂਮਤ ਤੇ ਉਹਦੇ ਜਿਹੜੇ ਕਠਪੁਤਲੀਆਂ ਪੰਜਾਬ ਦੇ ਵਿੱਚ ਸੀਗੀਆਂ, ਉਹ ਸਾਰੇ ਜਾਣੇ ਚਾਹੁੰਦੇ ਸੀਗੇ ਵੀ ਕਿਸੇ ਨਾ ਕਿਸੇ ਤਰੀਕੇ ਸੰਤਾਂ ਨੂੰ ਜਿਹੜਾ ਉਹ ਕਾਬੂ ਕੀਤਾ ਜਾਵੇ। ਸੋ ਉਸੇ ਹੀ ਚੀਜ਼ ਨੂੰ ਜਿਹੜਾ ਉਹ ਲੈ ਕੇ ਇਹਨਾਂ ਨੇ ਇਕੱਲਾ ਇੱਥੇ ਹੀ ਨਹੀਂ, ਇਨਫੈਕਟ ਤੁਸੀਂ ਦੇਖੋ ਵੀ ਇਹਨਾਂ ਦੀ ਜਿਹੜੀ ਸੌੜੀ ਸੋਚ ਇੱਦਾਂ ਦੀ ਸੀਗੀ ਵੀ ਨਾਲ ਦੇ ਨਾਲ ਮੁਲਕ ਭਰ ਦੇ ਵਿੱਚ ਪੰਜਾਬ ਦੇ ਬਹੁਤਾਤ ਜਿਹੜੇ ਆ ਇਤਿਹਾਸਿਕ ਗੁਰਦੁਆਰਾ ਸਾਹਿਬਾਨ, ਉਹਨਾਂ ਦੇ ਉੱਤੇ ਵੀ ਇਹਨਾਂ ਨੇ ਫੌਜਾਂ ਜਿਹੜੀਆਂ ਉਹ ਚਾੜ ਦਿੱਤੀਆਂ। ਉੱਥੇ ਉਹਨਾਂ ਨੇ ਸੇਮ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਆ ਉਹ ਕੀਤੀਆਂ ਆ। ਸੋ ਆਪਾਂ ਇੱਕ ਵਾਰੀ ਫੇਰ ਉਹਨਾਂ ਸਮੂਹ ਸ਼ਹੀਦਾਂ ਨੂੰ ਆਪਾਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ। ਸੋ ਜਦੋਂ ਤੋਂ ਪੰਜਾਬੀ ਰੇਡੀਓ USA ਹੋਂਦ ਦੇ ਵਿੱਚ ਆਇਆ ਆ, ਉਦੋਂ ਤੋਂ ਲੈ ਕੇ ਅੱਜ ਤੱਕ ਗੁਰੂ ਮਹਾਰਾਜ ਦੇ ਆਸਰੇ ਦੇ ਨਾਲ ਆਪਾਂ ਸਿੱਖ ਕੌਮ ਦੀ ਗੱਲ, ਇਹਨਾਂ ਸ਼ਹੀਦਾਂ ਦੀ ਗੱਲ ਕਰਦੇ ਆਏ ਆ ਤੇ ਕਰਦੇ ਰਹਾਂਗੇ। ਜੀ। ਸੋ ਬਿਲਕੁਲ ਇੱਕ ਵਾਰੀ ਫਿਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਜ਼ਰੂਰ ਤੁਹਾਡੇ ਚਾਹੇ ਬੱਚੇ ਇੱਧਰ ਦੇ ਬੋਰਨ ਆ, ਉਹਨਾਂ ਨੂੰ ਜ਼ਰੂਰ ਕਿਹਾ ਕਰੋ ਕਿ ਅੱਜ ਕੱਲ੍ਹ ਤਾਂ ਬਹੁਤ ਕੁਛ ਆ, ਚੈਟ GPT ਤੇ ਗੂਗਲ ਦੇ ਉੱਤੇ ਸਰਚ ਕਰੋ ਕੀ ਕੁਝ ਤੁਹਾਡੇ ਨਾਲ ਵਾਪਰਿਆ ਹੈਗਾ। ਸੋ ਨਟਸ਼ੈਲ ਅੱਜ ਦਾ ਜਿਹੜਾ ਜੂਨ 2 ਦਾ ਦਿਨ ਸੀ 1984 'ਚ ਭਾਰਤ ਦੀ ਸਰਕਾਰ ਨੇ ਜਿਹੜੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀ ਅਥਾਰਟੀ ਜਿਹੜੀ ਸੀ ਉਹ ਮਿਲਟਰੀ ਨੂੰ ਦੇ ਦਿੱਤੀ ਸੀ। ਜਿਹੜੇ ਟਰੂਪ ਸੀ ਉਹਨਾਂ ਨੇ ਆਲਰੇਡੀ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਏਰੀਏ ਦੇ ਵਿੱਚ 7 ਡਿਵੀਜ਼ਨ ਆਰਮੀ ਦੀਆਂ ਜਿਹੜੀਆਂ ਪੰਜਾਬ ਦੇ ਪਿੰਡਾਂ 'ਚ ਲਾਈਆਂ ਗਈਆਂ ਸੀਆਂ, ਤੇ ਰਾਤ ਤੱਕ ਜਿਹੜਾ ਮੀਡੀਆ ਸੀ ਤੇ ਪ੍ਰੈਸ ਉਹਨੂੰ ਗੈਗਡ ਕਰ ਦਿੱਤਾ ਗਿਆ। ਮੀਡੀਆ 'ਚ ਖਬਰੇ ਨਹੀਂ ਆਉਂਦੀ ਸੀ, ਜੇ ਆਉਂਦੀ ਸੀ ਉਹਨੂੰ ਬਲੈਕ ਆਊਟ ਕੀਤਾ ਗਿਆ ਸੀ। ਜਿਹੜੇ ਮੇਰੀ ਏਜ ਦੇ ਜਾਂ ਹੋਰ ਲੋਕ ਹੈਗੇ ਆ ਉਹਨਾਂ ਨੂੰ ਪਤਾ ਹੈ ਕਿੱਦਾਂ ਦੀਆਂ ਉਹ ਅਖਬਾਰਾਂ ਆਉਂਦੀਆਂ ਸੀਆਂ। ਰੇਲ ਰੋਡ, ਏਅਰ ਸਰਵਿਸ ਪੰਜਾਬ 'ਚ ਸਾਰੀ ਸਸਪੈਂਡ। ਜਿੰਨੇ NRI ਆ, ਨਾਨ ਰੈਜ਼ੀਡੈਂਟ ਇੰਡੀਅਨ ਜਾਂ ਫੋਰਨਰਸ, ਉਹ ਪੰਜਾਬ 'ਚ ਐਂਟਰ ਕਰਨ ਤੋਂ ਬੈਨ ਲਾਤੇ ਸੀ। ਪਾਣੀ, ਇਲੈਕਟ੍ਰੀਸਿਟੀ, ਇਹ ਸਾਰਾ ਕੁਝ ਜਿਹੜਾ ਆ ਦਰਬਾਰ ਸਾਹਿਬ ਕੰਪਲੈਕਸ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ। ਤੇ ਹੋਰ ਵੀ ਕਈ ਗੁਰੂ ਘਰਾਂ 'ਚ ਇਹ ਕੰਮ ਅੱਜ ਦੇ ਦਿਨ ਜੂਨ 2 1984 'ਚ ਉਸ ਟਾਈਮ ਦੀ ਜਿਹੜੀ ਜ਼ਾਲਮ ਸਰਕਾਰ ਆ ਉਸ ਨੇ ਕੀਤਾ ਸੀ। ਜੀ ਹਰਜੋਤ ਸਿੰਘ ਜੀ, ਹੁਣ ਅਮਰੀਕਾ ਦੀਆਂ ਖਬਰਾਂ ਵੱਲ ਨੂੰ ਵੀ ਆਪਾਂ ਜਿਹੜਾ ਉਹ ਵੱਧਦੇ ਹਾਂ। ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਬਿਲ ਪੁਲਟੇ, ਉਹਨਾਂ ਨੂੰ ਡਾਇਰੈਕਟਰ ਆਫ ਇੰਟੈਲੀਜੈਂਸ, ਨੈਸ਼ਨਲ ਇੰਟੈਲੀਜੈਂਸ ਦੇ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਨਾਮਜ਼ਦ ਕੀਤਾ ਗਿਆ ਆ। ਤੁਲਸੀ ਗੱਬੜ ਦੀ ਥਾਂ ਦੇ ਉੱਤੇ ਇਹ ਹੁਣ ਇੱਥੇ ਇਹਨਾਂ ਦੀ ਭੂਮਿਕਾ ਦੇ ਵਿੱਚ ਹੋਣਗੇ। ਇਹ ਹਰਜੋਤ ਸਿੰਘ ਜੀ ਘਰ ਹੋਮ ਬਿਲਡਰ ਆ। ਇਹ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਵਿੱਚ ਡਾਇਰੈਕਟਰ ਦੇ ਤੌਰ ਦੇ ਉੱਤੇ
ਕੰਮ ਕਰਦਾ। ਟਰੰਪ ਹੁਣਾਂ ਦਾ ਕੱਟੜ ਜਿਹੜਾ ਉਹ ਸਮਰਥਕ ਆ। ਇਹ ਹੁਣ ਘਰ ਬਣਾਉਂਦਾ ਅਮਰੀਕਾ ਦੀਆਂ ਟੌਪ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ, ਉਹਨਾਂ ਦੇ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਹੁਣ ਕੰਮ ਜਿਹੜਾ ਉਹ ਕਰੇਗਾ। ਟਰੰਪ ਉਹਨਾਂ ਨੇ ਲਿਖਿਆ, ਕਹਿੰਦੇ ਵੀ ਇਹ ਫਰੈਡੀ ਮੈਕ ਤੇ ਫੈਨੀ ਮੇ ਦੇ ਜਿਹੜੇ ਚੇਅਰਮੈਨ ਦੇ ਤੌਰ ਦੇ ਉੱਤੇ ਤੇ ਡਾਇਰੈਕਟਰ ਹਾਊਸਿੰਗ ਏਜੰਸੀ ਦਾ ਜਿਹੜਾ ਉਹ ਕੰਮ ਕਰਦਾ ਸੀਗਾ। ਸੋ ਕਹਿੰਦੇ ਵੀ ਠੀਕ ਆ, ਵਧੀਆ ਆ। ਇਹ ਬੰਦੇ ਨੂੰ ਆਪਾਂ ਜਿਹੜੇ ਸੈਂਸਿਟਿਵ ਮੈਟਰ ਆ, deep experience in managing the most sensitive matters in America, safety and soundness of market, $10 trillion at Fannie Mae, Freddie Mac, ਤੇ ਉਹ ਕੰਮ ਕਰਦਾ ਹੈ। ਇਸ ਲਈ ਇਹਨੂੰ ਹੁਣ ਆਪਾਂ ਨੈਸ਼ਨਲ ਇੰਟੈਲੀਜੈਂਸ ਦੀ ਭੂਮਿਕਾ ਦੇ ਵਿੱਚ ਲਾਵਾਂਗੇ। ਸੋ ਆਈ ਥਿੰਕ ਇਟਸ ਅ ਕਲਾਊਨ ਸ਼ੋ ਰਾਈਟ ਨਾਓ, ਵੀ ਕਿ ਜੋਕਰਾਂ ਵਾਲਾ ਕੰਮ ਜਿਹੜਾ ਇਸ ਟਾਈਮ ਚੱਲ ਰਿਹਾ। ਘਰ ਬਣਾਉਣ ਵਾਲਾ ਜਿਹੜਾ ਬਿਲਡਰ ਆ, ਉਹਨੂੰ ਇੰਟੈਲੀਜੈਂਸ ਦੇ ਵਿੱਚ ਜਿਹੜਾ ਉਹਦਾ ਡਾਇਰੈਕਟਰ ਠੋਕ ਦਿੱਤਾ ਗਿਆ ਆ। ਹੁਣ ਇੰਟੈਲੀਜੈਂਸ ਦੇ ਵਿੱਚ CIA, FBI ਤੇ ਹੋਰ ਪਤਾ ਨਹੀਂ ਅਮਰੀਕਾ ਦੀਆਂ ਕਿੰਨੀਆਂ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਆਉਂਦੀਆਂ ਆ। ਇਹ ਲੰਬਰ ਦੀਆਂ ਪ੍ਰਾਈਸਾਂ ਥੋੜ੍ਹੀ ਸੈੱਟ ਕਰਦੀਆਂ ਇੱਥੇ ਵੀ ਕਿਸ ਤਰੀਕੇ ਦੇ ਨਾਲ ਵੀ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ ਆ। ਸੋ ਹਾਊਸਿੰਗ ਏਜੰਸੀ ਵਾਲਾ ਜਿਹੜਾ ਬੰਦਾ ਆ, ਉਹ ਹੁਣ ਡਾਇਰੈਕਟਰ ਆ ਨੈਸ਼ਨਲ ਇੰਟੈਲੀਜੈਂਸ ਦਾ। ਸੋ ਇਹ ਕੈਬਨਿਟ ਦਾ ਜਿਹੜਾ ਉਹ ਰੋਲ ਹੁੰਦਾ ਆ। ਉੱਦਾਂ ਤਾਂ ਜੇ ਐਕਟਿੰਗ ਤੌਰ ਦੇ ਉੱਤੇ ਕਰਦੇ ਰਹਿਣ, ਫਿਰ ਇਹਨਾਂ ਨੂੰ ਸੈਨੇਟ ਦੀ ਕਨਫਰਮੇਸ਼ਨ ਦੀ ਲੋੜ ਨਹੀਂ ਆ। ਬਟ ਜੇ ਡਾਇਰੈਕਟਰ ਐਕਚੁਅਲ ਦੇ ਵਿੱਚ ਉਹਨਾਂ ਨੇ ਹੋਣਾ, ਤਾਂ ਫਿਰ ਸੈਨੇਟ ਕਨਫਰਮੇਸ਼ਨ ਦੇ ਵਿੱਚੋਂ ਜਿਹੜਾ ਉਹ ਚੱਲੇਗਾ। ਸੋ ਐਕਟਿੰਗ ਕਪੈਸਿਟੀ ਦੇ ਵਿੱਚ ਕਰਨ ਦੇ ਨਾਲ ਇਹ ਬਾਈਪਾਸ ਕਰ ਦਿੱਤਾ ਜਾਂਦਾ ਹੈ। ਪ੍ਰੈਜ਼ੀਡੈਂਟਸ ਦੇ ਕੋਲ ਪਾਵਰ ਹੁੰਦੀ ਆ ਵੀ ਜੇ ਸੈਨੇਟ ਨਹੀਂ ਵੀ ਅਪਰੂਵ ਕਰਦੀ, ਤਾਂ ਉਹਨਾਂ ਨੂੰ ਐਕਟਿੰਗ ਵਾਲੀ ਜਿਹੜੀ ਭੂਮਿਕਾ ਦੇ ਵਿੱਚੋਂ ਕੰਮ ਜਿਹੜਾ ਆ ਉਹ ਪੂਰਾ ਹੀ ਕਰਵਾ ਲਿਆ ਜਾਵੇ, ਜਿੰਨੀ ਦੇਰ ਤੱਕ ਕੋਈ ਪਰਮਾਨੈਂਟ ਜਿਹੜੀ ਪਿਕ ਆ ਇਸ ਜੌਬ ਦੇ ਲਈ ਕਹਿੰਦੇ ਵੀ ਉਹ ਨਹੀਂ ਆ ਗਈ ਹੁੰਦੀ। ਸੋ ਹਰਜੋਤ ਸਿੰਘ ਜੀ, ਇਹਦੇ ਵਿੱਚ ਆਪਾਂ ਹੁਣ ਦੇਖਦੇ ਹਾਂ ਵੀ ਕੀ ਬਣਦਾ ਆ। ਪਰ ਹਾਊਸਿੰਗ ਫਾਈਨੈਂਸ ਏਜੰਸੀ ਦਾ ਜਿਹੜਾ ਡਾਇਰੈਕਟਰ ਆ ਬਿਲ ਪੁਲਟੇ, ਉਹ ਹੁਣ ਅਮਰੀਕਾ ਦੀ ਇੰਟੈਲੀਜੈਂਸ ਦਾ ਜਿਹੜਾ ਉਹ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਵੇਗਾ। ਮਾਰਚ 2025 ਦੇ ਵਿੱਚ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਨੂੰ ਹੈੱਡ ਕਰਨ ਦੇ ਲਈ ਇਹਨਾਂ ਨੂੰ ਕਨਫਰਮ ਕੀਤਾ ਗਿਆ ਸੀ ਸੈਨੇਟ ਵੱਲੋਂ 56 ਦੇ ਮੁਕਾਬਲੇ 43 ਵੋਟਾਂ ਦੇ ਨਾਲ। 3 ਡੈਮੋਕ੍ਰੇਟਸ ਜੁਆਇਨ ਕੀਤੇ ਸੀ ਰਿਪਬਲਿਕਨਸ ਦੇ ਨਾਲ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਦੇ ਲਈ। ਸੈਨੇਟਰ ਐਂਜਲਾ ਅਲੋਸਬਰੁਕ ਜੋ ਮੈਰੀਲੈਂਡ ਤੋਂ ਆ, ਰੂਬਨ ਗੈਲੇਗੋ ਐਰੀਜ਼ੋਨਾ ਤੋਂ, ਅਲੀਸਾ ਸਲੌਟਕਿਨ ਮਿਸ਼ੀਗਨ ਤੋਂ। ਤੇ ਇਸ ਰੋਲ ਦੇ ਵਿੱਚ ਉਹਨਾਂ ਨੇ ਡੈਮੋਕ੍ਰੇਟਸ ਨੂੰ ਕਾਫੀ ਟਾਰਗੇਟ ਕੀਤਾ ਸੀ। 2 ਕ੍ਰਿਮੀਨਲ ਰੈਫਰਲ ਉਹਨਾਂ ਨੇ ਜਿਹੜੇ ਆ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਉਹਦੇ ਅਗੇਂਸਟ ਲਾਈ ਸੀ ਪੇ ਇੰਸ਼ੋਰੈਂਸ ਫਰਾਡ ਕੀਤਾ ਜੀ ਇਹਨਾਂ ਨੇ। ਘਰ ਦਾ ਲੋਨ ਦੀ ਜਿਹੜੀ ਐਪਲੀਕੇਸ਼ਨ ਆ ਉਹ ਪ੍ਰਾਇਮਰੀ ਹੋਮ ਨਹੀਂ ਭਰਿਆ। ਸੈਨੇਟਰ ਮਾਰਕ ਵਾਰਨਰ ਵਰਜੀਨੀਆ ਦੇ ਜਿਹੜੇ ਟੌਪ ਦੇ ਡੈਮੋਕ੍ਰੇਟ ਆ ਸੈਨੇਟ ਇੰਟੈਲੀਜੈਂਸ ਕਮੇਟੀ ਤੇ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜਾ ਡਿਸੀਜਨ ਆ ਪੁਲਟੇ ਨੂੰ ਬਣਾਉਣ ਦਾ ਬਹੁਤ ਹੀ ਗਲਤ ਹੈਗਾ ਆ। ਸੋ ਕਹਿੰਦੇ ਵੀ ਉਹਨੂੰ ਕੋਈ ਐਕਸਪੀਰੀਅੰਸ ਹੀ ਨਹੀਂ ਹੈ। ਘੱਟੋ ਘੱਟ ਜਿਹੜੀ ਇੰਟੈਲੀਜੈਂਸ ਦਾ ਹੀ ਕੋਈ ਬੰਦਾ ਹੁੰਦਾ ਕੋਈ ਤੁਲਸੀ ਗੈਬਰਟ ਸੀ, ਔਰ ਮਿਲਟਰੀ ਦੇ ਵਿੱਚ ਇੰਨੀ ਸੇਵਾ ਕੀਤੀ ਸੀ, ਉਹਨੂੰ ਨੌਲੇਜ ਸੀ ਬਹੁਤ ਪੁਰਾਣੀ ਸੀ। ਸੋ ਇਹ ਕਾਫੀ ਜਿਹੜਾ ਆ ਕੰਟਰੋਵਰਸ਼ੀਅਲ ਹੋਊਗਾ। ਪਰ ਦੇਖਦੇ ਆ ਵੀ ਹੁਣ ਇਹਦੀ ਜਿਹੜੀ ਕਨਫਰਮੇਸ਼ਨ ਆ ਉਹ ਲੈਂਦੇ ਆ ਕਿ ਨਹੀਂ। ਹਰਜੋਤ ਸਿੰਘ ਜੀ, ਲੱਗਦਾ ਨਹੀਂ, ਕਿਉਂਕਿ ਹਾਊਸਿੰਗ ਅਫੀਸ਼ੀਅਲ ਤੇ ਐਨਫੋਰਸਰ ਉਹ ਹੁਣ ਇੰਟੈਲੀਜੈਂਸ ਚੀਫ ਜਿਹੜਾ ਉਹ ਹੋਊਗਾ। ਸੋ ਇਹ ਕਮਾਲ ਦੀ ਜਿਹੜੀ ਉਹ ਗੱਲ ਆ ਵੀ ਕੋਈ ਬੈਕਗਰਾਊਂਡ ਨਹੀਂ ਹੈਗਾ ਇਸ ਫੀਲਡ ਦੇ ਵਿੱਚ। ਜਸਟ ਬਿਕੋਜ਼ ਉਹ ਹਾਊਸਿੰਗ ਦੀ ਜਿਹੜੀ ਮਨੀ ਆ ਫਰੈਡੀ ਮੈਕ ਤੇ ਫੈਨੀ ਮੇ ਨੂੰ ਓਵਰਸੀ ਕਰਦਾ ਸੀਗਾ, ਉਹਦਾ ਇੰਟੈਲੀਜੈਂਸ ਦੇ ਨਾਲ ਕੋਈ ਸੰਬੰਧ ਜਿਹੜਾ ਉਹ ਨਹੀਂ ਹੈਗਾ। ਸੈਨੇਟਰ ਅਲੀਸਾ ਸਲੌਟਕਿਨ, ਉਹ ਤਾਂ ਖਾਸੀ ਜਿਹੜੀ ਉਹ ਨਿਰਾਸ਼ ਜਿਹੜੀ ਉਹ ਆਈ, ਗੁੱਸੇ 'ਚ ਹੀ ਸੀਗੀ। ਡਿਪਾਰਟਮੈਂਟ ਆਫ ਨੈਸ਼ਨਲ ਸਿਕਿਉਰਿਟੀ ਨੈਸ਼ਨਲ ਇੰਟੈਲੀਜੈਂਸ ਦਾ ਆਫਿਸ ਸਟਾਰਟ ਕਰਨ ਵਾਲਿਆਂ ਦੇ ਵਿੱਚੋਂ ਇੱਕ ਸੀਗੀ। ਤੇ ਕਹਿੰਦੇ ਵੀ ਆਲਰੇਡੀ ਇੰਟੈਲੀਜੈਂਸ ਫੇਲੀਅਰ ਇੰਨੇ ਜਿਹੜੇ ਉਹ ਹੋ ਰਹੇ ਆ ਵੀ ਤੁਸੀਂ ਇਦਾਂ ਦੇ ਬੰਦੇ ਨੂੰ ਜਿਹੜਾ ਉਹ ਲਾ ਰਹੇ ਆ। ਰਿਪਬਲਿਕਨ ਜਿਹੜਾ ਸੈਨੇਟਰ ਜੇਮਸ ਲੈਂਕਫੋਰਡ ਆ, ਉਹ ਇੰਟੈਲੀਜੈਂਸ ਕਮੇਟੀ ਦੇ ਉੱਤੇ ਰਹੇ ਆ। ਉਹ ਨਾਨ ਕਮਿਟਲ ਨੇ, ਕਹਿੰਦੇ ਵੀ ਮੈਨੂੰ ਕੋਈ ਪਤਾ ਨਹੀਂ ਇਹਦੇ ਬੈਕਗਰਾਊਂਡ ਐਕਸਪੀਰੀਅੰਸ ਦਾ ਵੀ ਉਹਦੀ ਇੰਟੈਲੀਜੈਂਸ ਦੇ ਉੱਤੇ ਕਿੱਦਾਂ ਦੀ, ਆਈ ਡੋਂਟ ਨੋ ਐਟ ਦਿਸ ਪੁਆਇੰਟ। ਕਹਿੰਦੇ ਵੀ ਇਹ ਨਿਊਟਰਲ ਰੋਲ ਜਿਹੜਾ ਉਹ ਹੋਣਾ ਚਾਹੀਦਾ ਸੀਗਾ। ਜਿਹੜੇ ਕਾਰਨਨ ਹੈਗੇ ਨੇ ਰਿਪਬਲਿਕਨਸ, ਉਹਨਾਂ ਨੇ ਵੀ ਇਹਦੇ ਉੱਤੇ
ਸਕੈਪਟਿਸਿਜ਼ਮ ਜਿਹੜਾ ਉਹ ਕੀਤਾ ਆ, ਸ਼ੱਕ ਜਿਹੜਾ ਕੀਤਾ ਆ। ਸੂਜ਼ਨ ਕੋਲਿਨ ਜਿਹੜੇ ਆ ਉਹ ਵੀ ਇੰਟੈਲੀਜੈਂਸ ਕਮੇਟੀ ਦੇ ਉੱਤੇ ਆ, ਉਹਨਾਂ ਨੇ ਵੀ ਬੈਕਗਰਾਊਂਡ ਦੇ ਉੱਤੇ ਇੰਟੈਲੀਜੈਂਸ ਐਕਸਪੀਰੀਅੰਸ ਦੀ ਜਿਹੜੀ ਉਹ ਗੱਲ ਜਿਹੜੀ ਉਹ ਆਖੀ ਆ। ਜੌਨ ਕਾਰਨਨ ਰਿਪਬਲਿਕਨ ਜਿਹੜੇ ਹੈਗੇ ਆ ਟੈਕਸਸ ਤੋਂ, ਜਿਹੜੇ ਹੁਣੇ ਪ੍ਰਾਇਮਰੀ 'ਚ ਹਾਰੇ ਹੈਗੇ ਆ ਕੈਨ ਪੈਕਸਟਨ ਤੋਂ ਹਰਜੋਤ ਸਿੰਘ ਜੀ, ਉਹ ਕਹਿੰਦੇ ਵੀ ਮੈਂ ਕੋਈ ਐਵੀਡੈਂਸ ਨਹੀਂ ਦੇਖਿਆ ਦੀ ਕੁਆਲੀਫਿਕੇਸ਼ਨ ਦਾ ਵੀ ਇੰਟੈਲੀਜੈਂਸ ਦੇ ਨਾਲ ਜਿਹੜਾ ਕੁਝ ਹੋਵੇ। ਸੋ ਇਟਸ ਡੈਡ ਔਨ ਅਰਾਈਵਲ। ਮੈਨੂੰ ਲੱਗਦਾ ਹੈ ਹਰਜੋਤ ਸਿੰਘ ਜੀ, ਇਹ ਲੱਗਦਾ ਨਹੀਂ ਆ। ਸੋ ਪਰ ਇਹ ਆ ਵੀ ਟਰੰਪ ਹੁਣੀ ਇਹਨੂੰ ਐਕਟਿੰਗ ਡਾਇਰੈਕਟਰ ਦੇ ਜਿਹੜੇ ਉਹ ਤੌਰ ਦੇ ਉੱਤੇ ਹੀ ਉਤੋਂ ਸੇਵਾਵਾਂ ਜਿਹੜੀਆਂ ਉਹ ਲੈ ਲੈਣਗੇ। ਪਰ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਖਾਸਾ ਜਿਹੜਾ ਉਹ ਇਸ ਨੂੰ ਲੈ ਕੇ ਆਲਰੇਡੀ ਜਿਹੜਾ ਉਹ ਪੈ ਚੁੱਕਾ ਆ, ਜਦ ਪੁਲਟੇ ਦਾ ਨਾਮ ਸਾਹਮਣੇ ਆਇਆ ਹੈਗਾ ਆ। ਅੱਜ ਮੰਗਲਵਾਰ ਆ ਤੇ ਜੂਨ 2 ਆ ਤੇ ਅੱਜ ਬਿਗ ਪ੍ਰਾਇਮਰੀ ਡੇ ਹੈਗਾ। ਕਈ ਸਟੇਟਾਂ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਵੀ ਅੱਜ ਵੋਟਾਂ ਪੈਣੀਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਨ੍ਹਾਂ ਨੇ ਹਜੇ ਤੱਕ ਵੋਟ ਨਹੀਂ ਪਾਈ, ਤੁਹਾਡੇ ਘਰਾਂ ਦੇ ਵਿੱਚ ਬੈਲਟ ਆ ਚੁੱਕੇ ਆ ਤੇ ਤੁਸੀਂ ਵੋਟ ਜ਼ਰੂਰ ਪਾਓ। ਇਹ ਤੁਹਾਡਾ ਹੱਕ ਆ ਤੇ ਮੁੜ ਕੇ ਫਿਰ ਕੰਪਲੇਨ ਕਰਨ ਦਾ ਜਿਹੜਾ ਵੀ ਨਹੀਂ, ਤੁਹਾਡੇ ਕੋਲ ਹੱਕ ਨਹੀਂ ਰਹਿ ਜਾਂਦਾ। ਨਹੀਂ ਕੰਪਲੇਨ ਤਾਂ ਜੀ ਮੈਂ ਕਹਿੰਦਾ ਫਿਰ ਵੀ ਕਰ ਸਕਦੇ, ਟੈਕਸ ਤਾਂ ਆਪਾਂ ਫਿਰ ਵੀ ਦਿੰਦੇ ਹੀ ਆ ਸਾਰੇ ਜਾਣੇ, ਪਰ ਇਹ ਵੀ ਇਹ ਮੌਕਾ ਹੁੰਦਾ ਵੀ ਕੰਪਲੇਨ ਦੂਰ ਕਰਾ ਸਕਦੇ ਆ ਵੀ ਇਹ ਸਾਰੀ ਚੀਜ਼ ਦੇ ਵਿੱਚ। ਸੋ 6 ਸਟੇਟਾਂ ਕੈਲੀਫੋਰਨੀਆ, ਆਇਓਵਾ, ਮੋਂਟਾਨਾ, ਨਿਊ ਜਰਸੀ, ਸਾਊਥ ਡਕੋਟਾ ਤੇ ਨਿਊ ਮੈਕਸੀਕੋ, ਇੱਥੇ ਅੱਜ ਇਲੈਕਸ਼ਨ ਹੋਣ ਜਾ ਰਹੀ ਆ। ਕੈਲੀਫੋਰਨੀਆ ਤੇ ਆਇਓਵਾ ਦੇ ਵਿੱਚ ਗਵਰਨਰ ਦੀ ਜਿਹੜੀ ਇਲੈਕਸ਼ਨ ਹੋਣੀ ਆ, ਕਾਫੀ ਹੌਟ ਜਿਹੜੀ ਚੱਲ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਪ੍ਰਾਇਮਰੀ ਸਿਸਟਮ ਬੜਾ ਯੂਨੀਕ ਆ। ਇਹਦੇ 'ਚ ਕੀ ਆ ਵੀ ਜਿਹੜੇ ਵੀ ਦੋ ਕੈਂਡੀਡੇਟ, ਨੋ ਮੈਟਰ ਚਾਹੇ ਉਹ ਰਿਪਬਲਿਕਨ ਆ ਜਾਂ ਡੈਮੋਕ੍ਰੇਟ ਆ, ਜੋ ਵੀ ਜਿਹੜੇ ਹਾਈਐਸਟ ਵੋਟ ਗੈਟਰ ਹੋਊਗੇ ਉਹ ਗਾਹਾਂ ਜਾ ਕੇ ਫਿਰ ਨਵੰਬਰ ਦੇ ਵਿੱਚ ਉਹਨਾਂ ਦੀ ਜਿਹੜੀ ਫਾਈਟ ਹੋਊਗੀ। ਕੈਲੀਫੋਰਨੀਆ ਦੇ ਗਵਰਨਰ ਗੈਬੋ ਨਿਊਸਮ ਦੀ ਟਰਮ ਆਲਰੇਡੀ ਲਿਮਿਟ ਹੋ ਚੁੱਕੀ ਆ ਤੇ ਉਹਦੀ ਜਗ੍ਹਾ ਦੇ ਉੱਤੇ 5 ਜਿਹੜੇ ਨਵੇਂ ਡੈਮੋਕ੍ਰੇਟ ਜਿਹੜੇ ਲੀਨਿੰਗ ਕਾਂਗਰੈਸ਼ਨਲ ਡਿਸਟ੍ਰਿਕਟਸ ਹੈਗੇ ਆ, ਉਹਨਾਂ ਦੇ ਵਿੱਚ ਵੀ ਵੋਟ ਹੋਣੀ ਹੈਗੀ ਆ। ਆਇਓਵਾ ਦੇ ਵਿੱਚ ਡੈਮੋਕ੍ਰੇਟ ਵੋਟਰਸ ਜਿਹੜੇ ਆ ਉਹ ਸੈਨੇਟ ਰੇਸ ਦੇ ਲਈ ਜਿਹੜੀ ਆ ਉਹ ਕੈਂਡੀਡੇਟ ਚੁਣਨਗੇ ਤੇ ਕਿਉਂਕਿ ਆਇਓਵਾ ਦੇ ਕਾਫੀ ਸੋਚ ਰਹੇ ਆ ਵੀ ਅਸੀਂ ਜਿਹੜੀ ਆ ਸੀਟ ਨਵੰਬਰ ਦੇ ਵਿੱਚ ਉਹ ਲੈ ਜਾਵਾਂਗੇ ਰਿਪਬਲਿਕਨ ਕੋਲੋਂ। ਕੈਲੀਫੋਰਨੀਆ ਦੇ ਵਿੱਚ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਨਾਮ ਵੀ ਆਉਂਦਾ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਨਹੀਂ ਕੋਸ਼ਿਸ਼ ਕੀਤੀ ਵੀ ਮੈਂ ਇਹਦੇ ਵਿੱਚ ਰਨ ਨਹੀਂ ਕਰਨਾ ਹੈਗਾ। 60 ਕੈਂਡੀਡੇਟ ਆ ਕੈਲੀਫੋਰਨੀਆ ਦੇ ਗਵਰਨਰ। ਸੋ ਜਿਨ੍ਹਾਂ ਨੇ ਵੋਟ ਪਾਈ ਆ, ਪੂਰੇ ਦਾ ਪੂਰਾ ਪੇਜ ਜਿਹੜਾ ਆ ਉਹ ਗਵਰਨਰ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਲਈ ਭਰਿਆ ਹੋਇਆ ਹੈਗਾ ਆ। ਪਰ ਟੌਪ ਤੇ ਜਿਹੜੇ ਕੁਝ ਕੁ ਕੈਂਡੀਡੇਟ ਜਿਹੜੇ ਆ ਉਹ ਜਾ ਰਹੇ ਹੈਗੇ ਆ। ਹਾਵੀਅਰ ਬਸੇਰਾ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਅੰਡਰ ਰਹੇ ਹੈਗੇ ਆ, ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ, ਤੇ ਟੌਮ ਸਟੇਅਰ ਇਹ ਵਿਲੀਨੀਅਰ ਫਿਲੈਂਥਰੋਪਿਸਟ ਹੈਗਾ ਆ। ਤੇ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੀਵ ਨੂੰ ਜਿਹੜਾ ਆ ਉਸ ਨੂੰ ਐਂਡੋਰਸ ਕੀਤਾ ਹੋਇਆ ਹੈਗਾ। ਇਹ ਜਿਹੜੀ ਇਲੈਕਸ਼ਨ ਆ ਕਾਫੀ ਹੁਣ ਦਿਲਚਸਪ ਹੋਈ ਆ ਕਿਉਂਕਿ ਐਰਿਕ ਸਵੈਲਵੈਲ ਜੇ ਰਹਿ ਜਾਂਦਾ, ਉਹਦੇ ਉੱਦਾਂ ਦੇ ਜਿਹੜੇ ਇਸ਼ੂ ਨਾ ਹੁੰਦੇ ਤਾਂ ਉਹਦੇ ਚਾਂਸ ਬਹੁਤ ਜ਼ਿਆਦਾ ਸੀ ਕੈਲੀਫੋਰਨੀਆ ਦੇ ਗਵਰਨਰ ਬਣਨ ਦੇ, ਪਰ ਉਸ ਨੂੰ ਜਿਹੜਾ ਅਕਿਊਜ਼ ਕੀਤਾ ਗਿਆ ਸੈਕਸ਼ੂਅਲ ਮਿਸਕੰਡਕਟ ਇੱਕ ਨਹੀਂ ਬਹੁਤ ਸਾਰੀਆਂ ਬੀਬੀਆਂ ਵੱਲੋਂ, ਤੇ ਫਿਰ ਅਲਟੀਮੇਟਲੀ ਜਿਹੜਾ ਆ ਉਸ ਨੂੰ ਜਿਹੜਾ ਡ੍ਰੌਪ ਕਰਨਾ ਪਿਆ ਕਿਉਂਕਿ ਡੈਮੋਕ੍ਰੇਟਸ ਨੇ ਕਿਹਾ ਵੀ ਸਾਨੂੰ ਹਰਟ ਕਰੂਗਾ। ਸੋ ਜਿਹੜਾ ਸਟੇਅਰ ਆ ਉਹਨੇ $213 ਮਿਲੀਅਨ ਆਪਣਾ ਪੈਸਾ ਖਰਚ ਕੀਤਾ ਹੈਗਾ। ਤੁਸੀਂ ਅੰਦਾਜ਼ਾ ਲਾ ਲਓ ਵੀ ਪ੍ਰਾਇਮਰੀ ਦੇ ਵਿੱਚ ਜਿਹੜਾ ਆ ਇੰਨਾ ਪੈਸਾ ਖਰਚ ਕੀਤਾ ਹੈਗਾ ਆ। ਜੋ ਸਟੀਵ ਹਿਲਟਨ ਉਸ ਦੀ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਐਂਡੋਰਸ ਕੀਤਾ ਉਹਨੂੰ, ਤੇ ਇਸੇ ਤਰ੍ਹਾਂ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਸ਼ੈਡ ਬਿਆੰਕੋ, ਉਹ ਵੀ ਰਿਪਬਲਿਕਨ ਆ, ਉਹ ਵੀ ਇਸ ਰੇਸ ਦੇ ਵਿੱਚ ਹੈਗੇ ਆ। ਸੋ ਕਾਫੀ ਫਸਵੀਂ ਟੱਕਰ ਆ। ਦੇਖੋ ਪਹਿਲੇ ਦੋ ਕੈਂਡੀਡੇਟ ਜਿਹੜੇ ਆ ਹਾਈਐਸਟ ਵੋਟ ਗੈਟਰ ਜਿਹੜੇ ਉਹ ਕੌਣ ਹੋਣਗੇ, ਤਾਂ ਕਿ ਫਿਰ ਜਿਹੜੀ ਨਵੰਬਰ ਦੇ ਵਿੱਚ ਜਿਹੜੀ ਆ ਇਲੈਕਸ਼ਨ ਹੋਊਗੀ। ਇਸ ਤੋਂ ਬਿਨਾਂ ਬਹੁਤ ਸਾਰੀਆਂ ਸਿਟੀ ਕੌਂਸਲ ਦੇ ਵਿੱਚ ਕਾਂਗਰਸ ਦੇ ਲਈ ਤੇ ਸਟੇਟ ਦੇ ਲਈ, ਸਟੇਟ ਸੈਨੇਟ, ਸਟੇਟ ਅਸੈਂਬਲੀ ਦੇ ਲਈ ਵੀ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਹੈਗੀਆਂ ਆ। ਸੋ ਆਪਣੇ ਲੋਕ ਵੀ ਕਾਫੀ ਹਿੱਸਾ ਲੈ ਰਹੇ ਆ। ਫ੍ਰਿਜ਼ਨੋ ਦੇ ਵਿੱਚ 2 ਸਿਟੀ ਕੌਂਸਲ ਲਈ ਨੈਨਦੀਪ ਸਿੰਘ, ਨਵ ਗੁਰਮ ਹੈਗੇ ਆ। ਉਹਨਾਂ ਨੂੰ ਡੀਫੇਮ ਕਰਨ ਦੀ ਪਿਛਲੇ ਦਿਨਾਂ 'ਚ ਕੋਸ਼ਿਸ਼ ਕੀਤੀ ਗਈ ਸੀ ਭਈ ਜੀ ਦੇਖੋ ਉਹ ਤਾਂ ਆਪਣੀ ਜਿਹੜੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਵਰਤ ਰਹੇ ਆ
ਟੈਰਰਿਸਟ ਨੂੰ ਸਪੋਰਟ ਕਰਦੇ ਆ, ਇਲੀਗਲ ਡਰਾਈਵਿੰਗ ਲਾਇਸੈਂਸ ਵਾਲਿਆਂ ਨੂੰ ਸਪੋਰਟ ਕਰਦੇ ਆ। ਬਾਅਦ ਦੇ ਵਿੱਚ ਜਿਹੜੇ ਫ੍ਰਿਜ਼ਨੋ ਦੇ ਅਟਾਰਨੀ ਸੀਗੇ, ਡਿਸਟ੍ਰਿਕਟ ਅਟਾਰਨੀ, ਉਹਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਜਿਹੜਾ ਇਦਾਂ ਦੀ ਭਾਸ਼ਾ ਵਰਤੀ ਗਈ ਆ, ਤੇ ਉਹਨਾਂ ਨੇ ਚੱਕ ਕੇ ਜਿਹੜੀ ਉਹ ਕੰਪਲੇਨ ਸੀ ਜਿਹੜੀ ਕਿ ਜਿਹੜੀ ਕਿਸੇ ਅਨੋਨਿਮਸ ਦਾ ਸੀਗੀ। ਬਿਲਕੁਲ ਅਨੋਨੀਮਸ ਸੀਗੀ, ਉਹ ਚੱਕ ਕੇ ਬਾਹਰ ਮਾਰੀ। ਸੋ ਇਸੇ ਤਰ੍ਹਾਂ ਜਿਹੜੀ ਇੱਕ ਕਾਂਗਰਸ ਦੇ ਲਈ ਜੋ ਜਸਮੀਤ ਕੌਰ ਬੈਂਸ ਆਪਣੇ ਫਾਈਟ ਕਰ ਰਹੇ ਹੈਗੇ ਆ, ਸੋ ਪਹਿਲੀ ਸਿੱਖ ਬੀਬੀ ਹੋਊਗੀ ਤੇ ਚਾਂਸ ਉਹਨਾਂ ਦੇ ਬਹੁਤ ਜ਼ਿਆਦੇ ਆ। ਸੋ ਹਜੇ ਵੀ ਜਿਹੜੇ ਲੋਕ ਉਸ ਏਰੀਏ 'ਚ ਆ, ਬੇਕਰਸਫੀਲਡ, ਟਲੈਰੀ, ਡਲੀਨੋ, ਪੋਰਟਰਵਿਲ, ਕਰਮਨ, ਉਹ ਸਾਰਾ ਏਰੀਆ ਜਿਨ੍ਹਾਂ ਨੇ ਹਜੇ ਵੋਟ ਨਹੀਂ ਪਾਈ, ਆਪ ਪਾਓ ਤੇ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਕਹੋ। ਆਪਾਂ ਇਸ ਕਰਕੇ ਨਹੀਂ ਕਹਿ ਰਹੇ ਵੀ ਉਹ ਪਹਿਲੀ ਸਿੱਖ ਬੀਬੀ ਹੋਊਗੀ, ਕਿਉਂਕਿ ਉਹਨਾਂ ਨੇ ਬਹੁਤ ਇਸ਼ੂਜ਼ ਦੇ ਉੱਤੇ ਫਾਈਟ ਕੀਤਾ ਹੈਗਾ, ਸਿੱਖਾਂ ਦੇ ਇਸ਼ੂਜ਼ ਤੇ ਫਾਈਟ ਕੀਤਾ ਹੀ ਕੀਤਾ। ਇਸ ਤੋਂ ਬਿਨਾਂ ਉੱਥੇ ਯੂਸੀ ਨੂੰ ਲਿਆਉਣ ਦੇ ਲਈ ਕਰਨ ਕਾਉਂਟੀ ਦੇ ਵਿੱਚ ਯੂਨੀਵਰਸਿਟੀ ਲਿਆਂਦੀ ਹੈ ਬੇਕਰਸਫੀਲਡ ਦੇ ਵਿੱਚ ਮੈਡੀਕਲ ਦੀ ਉੱਥੇ। ਜੀ, ਜਦੋਂ ਤੇਲ ਦੀ ਕੀਮਤਾਂ ਦਾ ਵਾਧਾ ਸੀ ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਫਾਈਟ ਕੀਤਾ। ਸੋ ਮੈਡੀਕਲ ਜੋ ਮੈਡੀਕੇਅਰ ਆ, ਤੁਸੀਂ ਦੇਖਿਆ ਹੋਊਗਾ ਵੀ ਅੱਜ ਕੱਲ੍ਹ ਧੜਾ ਧੜ ਲੋਕਾਂ ਦਾ ਜਿਹੜਾ ਮੈਡੀਕਲ ਆ ਉਹ ਬੰਦ ਹੋ ਰਿਹਾ ਸਟੇਟ ਆਫ ਕੈਲੀਫੋਰਨੀਆ 'ਚ, ਕਿਉਂਕਿ ਫੈਡਰਲ ਗਵਰਨਮੈਂਟ ਵੀ ਫੰਡਿੰਗ ਨਹੀਂ ਦੇ ਰਹੀ ਤੇ ਇਹ $1 ਬਹੁਤ ਵੱਡੀ ਟ੍ਰਿਲੀਅਨ ਦੀ ਪ੍ਰੋਬਲਮ ਆ। ਕਟਿੰਗ ਕੀਤੀ ਆ, ਕੱਟ ਕੀਤੀ ਆ। ਆਉਣ ਵਾਲੇ ਸਮੇਂ 'ਚ ਇਹ ਵੀ ਹੋਣ ਜਾ ਰਿਹਾ ਵੀ ਜਿਹੜੇ ਲੋਕ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨਹੀਂ, ਉਹਨਾਂ ਨੂੰ ਸਬਸਿਡੀ ਨਹੀਂ ਮਿਲਣੀ। ਸੋ ਉਹ ਜਿੰਨੇ ਵੀ ਪੋਲੀਟੀਕਲ ਅਸਾਈਲਮ ਵਾਲੇ ਆ ਜਾਂ ਵਰਕ ਪਰਮਿਟ ਵਾਲੇ ਜਾਂ ਹੋਰ, ਉਹ ਸਾਰੇ ਸਬਸਿਡੀ ਤੋਂ ਬਿਨਾਂ ਚਲੇ ਜਾਣਗੇ। ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਆਪਣੀ ਹੈਲਥ ਇੰਸ਼ੋਰੈਂਸ ਲੂਜ਼ ਕਰਨਗੇ। ਉਸ ਇਸ਼ੂ ਦੇ ਉੱਤੇ ਉਹ ਬਹੁਤ ਵੱਡਾ ਫਾਈਟ ਕਰ ਰਹੇ ਆ, ਕਿਉਂਕਿ ਜਿਹੜਾ ਉਹਨਾਂ ਦੇ ਆਪੋਜ਼ਿਟ ਰਿਪਬਲਿਕਨ ਕੈਂਡੀਡੇਟ ਡੇਵਿਡ ਬਲਡਾਹੋ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਉੱਥੇ ਵੋਟ ਪਾਈ ਸੀ। ਸੋ ਜਸਮੀਤ ਬੈਂਸ ਦੀ ਕਾਫੀ ਸਪੋਰਟ ਵੀ ਹੋ ਰਹੀ ਆ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਵੀ ਕਾਫੀ ਲੋਕ ਡੋਰ ਟੂ ਡੋਰ ਜਾ ਰਹੇ ਹੈਗੇ ਆ। ਇਸ ਤੋਂ ਬਿਨਾਂ ਹੋਰ ਵੀ ਕਈ ਏਰੀਏਜ਼ ਦੇ ਵਿੱਚ ਵੱਖ-ਵੱਖ ਕੈਂਡੀਡੇਟ ਖੜੇ ਹੈਗੇ ਆ। ਸੋ ਜ਼ਰੂਰ ਜਿਹੜਾ ਵੀ ਤੁਹਾਡਾ ਪਸੰਦੀਦਾ ਕੈਂਡੀਡੇਟ ਹੈਗਾ, ਉਹਨੂੰ ਵੋਟ ਜ਼ਰੂਰ ਪਾਓ। ਜੀ, ਆਪਣੇ ਫ੍ਰੈਜ਼ਨੋ ਸੁਪਰਵਾਈਜ਼ਰਾਂ ਦੇ ਵਿੱਚ ਨਿਕ ਸਹੋਤਾ ਵੀ ਜਿਹੜਾ ਆ ਉਹ ਵੀ ਇਲੈਕਸ਼ਨ ਰਨ ਕਰ ਰਹੇ ਆ। ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਹੋਣਗੇ। ਸਭ ਤੋਂ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ, ਜਸਮੀਤ ਦੇ ਉਲਟ ਆਪਣੀਆਂ ਜਿਹੜੀਆਂ ਕੁਝ ਪੰਜਾਬਣਾਂ ਨਾ, ਇੱਕ ਕੋਈ ਹਰਵੀਨ ਨਾਂ ਦੀ, ਉਹ ਬਹੁਤ ਉਲਟ ਜਿਹੜਾ ਪ੍ਰਚਾਰ ਜਿਹੜੇ ਕਰ ਰਹੀ ਆ। ਉਹ ਕਹਿੰਦੇ ਜੀ ਦੂਜਾ ਜੈਨੋਸਾਈਡ ਨੂੰ ਤੁਸੀਂ ਜਿਹੜਾ ਕਹਿੰਦੇ ਨਹੀਂ ਆ। ਮੈਂ ਕਹਿੰਦਾ ਵੀ ਤੁਸੀਂ ਆਪ ਤਾਂ ਦਿਖਾਓ ਵੀ ਤੁਸੀਂ ਕਿਹੜੇ ਵਾਲਾ ਅਪਰੂਵ ਕਰਾਇਆ ਆ, ਤੁਸੀਂ ਕੋਈ ਰੈਜ਼ੋਲੂਸ਼ਨ ਪਾਸ ਕਰਵਾਇਆ ਵੀ ਆ ਕਿ ਸਿਰਫ ਉਦਾਂ ਹੀ ਰੌਲਾ ਜਿਹੜਾ ਉਹ ਜਿਹੜਾ ਉਹ ਪਾਉਣਾ ਆ ਵੀ ਜੇ ਕੋਈ ਕੰਮ ਕਰ ਰਿਹਾ ਉਹਦੇ ਉਲਟ ਜਿਹੜਾ ਉਹ ਜਾ ਕੇ ਜਿਹੜਾ ਪ੍ਰਚਾਰ ਜਿਹੜਾ ਉਹ ਹੋ ਰਿਹਾ। ਸੋ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਆ, ਇਹੋ ਜਿਹੇ ਜਿਹੜੇ ਉਹ ਲੋਕਾਂ ਨੂੰ। ਆਪ ਜਿਹੜਾ ਉਹ ਕੁਝ ਕਰਨਾ ਨਹੀਂ ਤੇ ਜਿਹੜਾ ਕੁਝ ਕਰ ਰਿਹਾ ਉਹਨੂੰ ਜਿਹੜਾ ਉਹ ਕੁਝ ਕਰਨ ਨਹੀਂ ਦੇਣਾ। ਸੋ ਇਹ ਅਫਸੋਸ ਵਾਲੀ ਜਿਹੜੀ ਉਹ ਗੱਲ ਆ। ਵੀ ਆਪਾਂ ਵੀ ਦੇਖਿਆ ਸੀਗਾ ਜਦੋਂ ਨੈਨਦੀਪ ਦੇ ਉਲਟ ਜਿਹੜਾ ਕਿਸ ਤਰੀਕੇ ਦੇ ਨਾਲ ਤੇ ਨਵਗੁਰਨ ਦੇ ਉਲਟਾ ਜਿਹੜਾ ਅਨੋਨਿਮਸ ਝੂਠਾ ਜਿਹੜਾ ਉਹ ਚਿੱਠੀ ਲਿਖ ਕੇ ਘੱਲੀ ਸੀ, ਆਪਣੇ ਹੀ ਕਈ ਬੰਦੇ ਜਿਹੜੇ ਲੱਗੇ ਹੋਏ ਸੀਗੇ ਉਸ ਨੂੰ ਜਿਹੜਾ ਉਹ ਪ੍ਰਮੋਟ ਕਰਨ, ਸ਼ੇਅਰ ਕਰਨ ਲੱਗੇ ਹੋਏ ਸੀਗੇ। ਵੀ ਐਡੇ ਬੇਫਜ਼ੂਲ ਜਿਹੜੇ ਉਹ ਲੋਕ ਬੇਤੁਕੀਆਂ ਜਿਹੜੀਆਂ ਉਹ ਗੱਲਾਂ ਨਾਲ ਦੇ ਨਾਲ ਜਿਹੜੀਆਂ ਕਰ ਰਹੇ ਆ, ਵੀ ਹੈਰਾਨੀ ਆ। ਤੇ ਫਿਰ ਕਹਿੰਦੇ ਵੀ ਫਿਰ ਪਤਾ ਨਹੀਂ ਯਾਰ ਸਿੱਖਾਂ ਦਾ ਸਾਥ ਕਿਉਂ ਨਹੀਂ ਕੋਈ ਦਿੰਦਾ। ਤੁਸੀਂ ਆਪ ਤਾਂ ਆਪਣਿਆਂ ਦਾ ਦੇ ਕੇ ਰਾਜੀ ਨਹੀਂ ਆ। ਇਦਾਂ ਦੀਆਂ ਪੁੱਠੀਆਂ ਗੱਲਾਂ ਦੇ ਵਿੱਚ ਤੁਸੀਂ ਜਿਹੜਾ ਉਹ ਜਾ ਰਹੇ ਆ। ਸੋ ਅਕਲ ਕਰਨੀ ਚਾਹੀਦੀ ਆ ਇਹਨਾਂ ਜਿਹੜੇ ਉਹ ਲੋਕਾਂ ਨੂੰ, ਬਾਜ਼ ਆਉਣਾ ਚਾਹੀਦਾ ਆ ਇਹੋ ਜਿਹੀਆਂ ਚੀਜ਼ਾਂ ਨੂੰ। ਜਿਹੜੇ ਲੋਕ ਕਹਿੰਦੇ ਆ ਵੀ ਉਹਦਾ ਜੈਨੋਸਾਈਡ ਨੂੰ ਤੁਸੀਂ ਉਹ ਕਹਿ ਨਹੀਂ ਰਹੇ, ਤੇ ਉਹ ਦਿਖਾਉਣ ਵੀ ਉਹ ਆਪਣੇ ਸਿਟੀਆਂ ਦੇ ਵਿੱਚ ਉਹਨਾਂ ਨੇ ਕਿਹੜੇ ਰੈਜ਼ੋਲੂਸ਼ਨ ਜਿਹੜੇ ਉਹ ਮਤੇ ਪਾਸ ਕਿਹੜੇ ਕਰਾਏ ਆ। ਜੇ ਸਿੱਖਾਂ ਦਾ ਹੀ ਕੋਈ ਕਰਾਇਆ ਹੋਵੇ ਜਾਂ ਉਹਨਾਂ ਦਾ ਹੀ ਪੈਲਸਤੀਨੀਆਂ ਦਾ ਹੀ ਜਿਹੜਾ ਉਹ ਕੋਈ ਕਰਾਇਆ ਹੋਵੇ, ਜਿਹੜਾ ਕੋਈ ਇੱਕ ਚੀਜ਼ ਕਰ ਰਿਹਾ ਉਹਨੂੰ ਉਹ ਵੀ ਨਹੀਂ ਦੇਣ ਦਿੱਤਾ ਜਾ ਰਿਹਾ। ਸੋ ਲੋਕਾਂ ਨੂੰ ਦੇਖਣਾ ਚਾਹੀਦਾ ਆ ਵੀ ਇਹ ਅਜਿਹੇ ਲੋਕਾਂ ਦੀ ਜਿਹੜੀ ਉਹ ਸ਼ਨਾਖਤ ਕਰਨੀ ਚਾਹੀਦੀ ਆ। ਜੀ, ਪਿਛਲੇ 2-3 ਦਿਨ ਪਹਿਲਾਂ ਹੀ ਜਸਮੀਤ ਬੈਂਸ ਇੱਕ ਨਵਾਂ ਬਿੱਲ ਲੈ ਕੇ ਆਏ ਸੀ, AV 2274, ਜਿਹਦੇ ਵਿੱਚ ਜਿਹੜਾ ਐਪਸਟੀਨ ਲੂਪਹੋਲ ਸੀਗਾ, ਉਹਦੇ ਵਿੱਚ ਉਹਨੂੰ ਪਾਸ ਕਰਨ ਦੇ ਵਿੱਚ ਯੂਨੈਨਿਮਸਲੀ ਉਹ ਕਾਮਯਾਬ ਹੋਏ ਆ ਅਸੈਂਬਲੀ ਦੀ ਫਲੋਰ ਤੇ। ਤੇ ਉਹਨਾਂ ਨੇ ਕਿਹਾ ਸੀ ਵੀ ਬਹੁਤ ਲੰਮੇ ਸਮੇਂ ਤੋਂ ਜਿਹੜੇ ਅਮੀਰ ਲੋਕ ਆ, ਪਾਵਰਫੁਲ ਲੋਕ ਆ, ਉਹ ਇਦਾਂ ਦੇ ਕ੍ਰਾਈਮ ਕਰਕੇ ਭੱਜ ਜਾਂਦੇ ਹੈਗੇ ਆ, ਕਵਰ ਅਪ ਕਰ ਲੈਂਦੇ ਹੈਗੇ ਆ। ਸੋ ਇਹ ਜਿਹੜਾ ਬਿੱਲ ਆ, ਇਹ ਬੈਨ ਕਰੂਗਾ ਜਿਹੜੀਆਂ ਬੈਕ ਰੂਮ ਡੀਲਸ ਹੁੰਦੀਆਂ ਹੈਗੀਆਂ ਆ, ਜੋ ਕੋ ਕਨਸਪੀਰੇਟਰਸ ਨੂੰ ਕਵਰ ਅਪ ਕਰਦੀਆਂ ਹੈਗੀਆਂ। ਸੋ ਦੇਖੋ ਹੁਣ ਇਦਾਂ ਦਾ ਬਿੱਲ ਆ, ਇਹ ਕਿਉਂ ਨਹੀਂ ਉਦਾਂ ਦੀ ਬੀਬੀ ਦੀ ਜਿਹੜੀ ਸਪੋਰਟ ਆ ਉਹ ਸਾਨੂੰ ਕਰਨੀ ਚਾਹੀਦੀ ਹੈਗੀ ਆ। ਸੋ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿਹੜੇ ਉਸ ਏਰੀਏ ਦੇ ਵਿੱਚ ਹੈਗੇ ਆ, ਬੇਕਰਸਫੀਲਡ, ਜਿਸ ਤਰ੍ਹਾਂ ਕਰਮਨ, ਪੋਰਟਰਵਿਲ, ਡਲੀਨੋ, ਟਲੈਰੀ ਏਰੀਏ 'ਚ ਵੋਟ ਜ਼ਰੂਰ ਪਾਓ। ਬਾਕੀ ਜਿਹੜੇ ਹੋਰ ਕਿਤੇ ਸ਼ਹਿਰਾਂ 'ਚ ਰਹਿੰਦੇ ਆ,
ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹੋਣਗੇ, ਜ਼ਰੂਰ ਤੁਸੀਂ ਸਪੋਰਟ ਕਰੋ। ਜੇ ਬਾਹਰਲੇ ਮੁਲਕ ਆ ਕੇ ਇੱਥੇ ਜਿਹੜੇ ਸਪੋਰਟ ਕਰ ਸਕਦੇ ਆ, ਉਹਨਾਂ ਦੀਆਂ ਜਿਹੜੇ ਪੈਕ ਆ ਸਪੋਰਟ ਕਰਦੇ ਉੱਦਾਂ ਦੇ ਕੈਂਡੀਡੇਟ ਨੂੰ, ਤਾਂ ਤੁਸੀਂ ਤਾਂ ਆਪਣੇ ਜਿਹੜੇ ਆ ਆਪਣੀ ਬੱਚੀ ਆ, ਆਪਣੀ ਭੈਣ ਆ, ਉਹਨੂੰ ਕਿਉਂ ਨਹੀਂ ਸਪੋਰਟ ਕਰ ਸਕਦੇ ਹੈਗੇ। ਸੋ ਬਹੁਤ ਸਾਰੇ ਜਿਹੜੇ ਲਤੀਨੋ ਮੂਲ ਦੇ ਲੋਕ ਹੈਗੇ, ਸਪੈਨਿਸ਼ ਮੂਲ ਦੇ ਲੋਕ ਆ, ਉਹ ਵੀ ਜਿਹੜੀ ਉਸ ਦੀ ਜਿਹੜੀ ਸਪੋਰਟ ਕਰ ਰਹੇ ਹੈਗੇ ਆ। ਸੋ ਪੁਲਿਸ ਡਿਪਾਰਟਮੈਂਟ ਵਾਸਕੋ ਦੀ, ਸੋ ਇਦਾਂ ਦੇ ਕੰਮ ਹੁੰਦੇ ਆ ਕਈ ਵਾਰੀ ਪਤਾ ਹੀ ਨਹੀਂ ਲੱਗਦਾ। ਸੋ ਵਾਸਕੋ ਟਾਊਨ ਹੈ ਛੋਟਾ ਜਿਹਾ, ਉੱਥੇ ਆਪਣੇ ਕਾਫੀ ਫਾਰਮਰ ਆ। ਸੋ ਉਹਨਾਂ ਨੇ $5 ਮਿਲੀਅਨ ਦਾ ਪ੍ਰੋਜੈਕਟ ਪੁਲਿਸ ਡਿਪਾਰਟਮੈਂਟ ਲਈ ਲਿਆਂਦਾ ਸੀ। ਸੋ ਇਦਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਜੋ ਜਸਮੀਤ ਮੈਂਸ ਨੇ ਕੀਤੇ ਹੈਗੇ ਆ। ਸੋ ਮੇਕ ਸ਼ੋਰ ਕਰੋ, ਇਹ ਅੱਜ ਦੀ ਡੇਟ 'ਚ ਆਪਣੇ ਪੰਜਾਬੀਆਂ ਕੋਲ, ਸਿੱਖਾਂ ਕੋਲ 60 ਸਾਲਾਂ ਬਾਅਦ ਇਹ ਮੌਕਾ ਆਇਆ ਆ। ਦਲੀਪ ਸਿੰਘ ਸੌਂਧ ਤੋਂ ਬਾਅਦ ਵੀ ਇੱਕ ਜੇ ਸਿੱਖ, ਇੱਕ ਪੰਜਾਬੀ ਬੀਬੀ ਜਿਹੜੀ ਆ, ਪਹਿਲੀ ਬੀਬੀ ਹੋਊਗੀ ਜਿਹੜੀ ਕਿ US ਕਾਂਗਰਸ ਜਾ ਸਕਦੀ ਆ। ਸੋ ਜੇ ਇਸ ਵਾਰੀ ਮੌਕਾ ਖੁੰਝ ਗਿਆ, ਫਿਰ ਪਤਾ ਨਹੀਂ ਕਿੰਨੇ 60 ਸਾਲ ਹੋਰ ਲੱਗ ਜਾਣੇ ਆ। ਸੋ ਜਿਹੜੇ ਵਿਰੋਧ 'ਚ ਹੁੰਦੇ ਆ, ਉਹਨਾਂ ਨੂੰ ਪੁੱਛੋ ਸਹੀ ਵੀ ਭਾਈ ਤੁਸੀਂ ਕੀ ਕੀਤਾ। ਸੋ ਘੱਟੋ ਘੱਟ ਜੇ ਤੁਸੀਂ ਕਿਸੇ ਦੀ ਸਪੋਰਟ ਨਹੀਂ ਕਰ ਸਕਦੇ ਆਪਣੇ ਭੈਣ ਭਰਾ ਦੀ, ਤੇ ਉੱਥੇ ਘੱਟੋ ਘੱਟ ਚੁੱਪ ਰਹਿ ਲਿਆ ਕਰੋ। ਇਹ ਇੰਨਾ ਕੁ ਜ਼ਰੂਰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਜੀ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ
408-722-7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408-272-5200 यानी 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400 ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਰਾਸ਼ਟਰਪਤੀ ਟਰੰਪ ਨੇ ਹੁਣੇ ਇੱਕ ਨਵਾਂ ਆਰਡਰ ਸਾਈਨ ਕੀਤਾ ਹੈ ਜਿਸ ਦੇ ਨਾਲ ਜਿਹੜੀਆਂ ਵੀ ਬਿਗ ਟੈਕ ਕੰਪਨੀਆਂ ਨੇ ਜਿਹੜੇ ਵੀ ਆਪਣੇ ਤਾਕਤਵਰ AI ਮਾਡਲਸ ਬਣਾਉਣਗੀਆਂ ਉਹਨਾਂ ਨੂੰ ਪਹਿਲਾਂ ਉਹ ਸਰਕਾਰ ਨੂੰ ਦਿਖਾਉਣਗੀਆਂ। ਬਿਫੋਰ ਦੀਅਰ ਰਿਲੀਜ਼ ਜਿਹੜੀ ਅਰਲੀ ਐਕਸੈਸ ਆ ਉਹ ਸਰਕਾਰ ਨੂੰ ਇਸ ਦੇ ਵਿੱਚ ਜਿਹੜੀ ਉਹ ਮਿਲੇਗੀ। ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਇਹ ਜਿਹੜਾ ਆਰਡਰ ਆ ਸਾਈਨ ਕਰਨ ਨੂੰ ਡਿਲੇ ਕਰ ਦਿੱਤਾ ਸੀਗਾ। ਕਹਿੰਦੇ ਵੀ ਇਹਦੇ ਨਾਲ ਅਮਰੀਕਨ ਕੰਪੈਟੀਟਿਵਨੈਸ ਜਿਹੜੀ ਆ ਜੋ ਆਪਸ ਦੇ ਵਿੱਚ ਵੀ ਇੱਕ ਤੋਂ ਅੱਗੇ ਵੱਧ ਨਿਕਲਣ ਦੀ ਜਿਹੜੀ ਹੋੜ ਹੁੰਦੀ ਆ ਉਹਦੇ ਵਿੱਚ ਨੁਕਸਾਨ ਜਿਹੜਾ ਉਹ ਪਹੁੰਚੂਗਾ, ਉਹ ਰੁਕ ਸਕਦੀ ਆ। ਪਰ ਹੁਣ ਸਰਕਾਰ ਦੇ ਕੋਲ ਸਾਰਾ ਕੁਛ ਹੀ ਜਿਹੜਾ ਉਹ ਪਹਿਲਾਂ ਪਤਾ ਜਿਹੜਾ ਉਹ ਲੱਗ ਜੂਗਾ। ਜੇ ਅੰਦਰ ਖਾਤੇ ਇਹਨਾਂ ਨੂੰ ਪਤਾ ਆ ਤੇ ਫਿਰ ਦੂਜਿਆਂ ਨੂੰ ਜਿਹੜਾ ਉਹ ਦੱਸਣਗੇ। ਕਿਤੇ ਇਹ ਤਾਂ ਨਹੀਂ ਹੋਊਗਾ ਵੀ ਇੱਕ ਦਾ ਕੰਮ ਰੋਕ ਦੂ ਤੇ ਦੂਜੇ ਦਾ ਕੰਮ ਜਿਹੜਾ ਉਹ ਤਾਂ ਜਿਹੜਾ ਉਹ ਚਲਾਉਣਾ। ਆਪਾਂ ਦੇਖਿਆ ਹੁਣੇ ਟਰੰਪ ਹੁਣਾਂ ਨੇ ਡੈਲ ਦੇ ਜਦੋਂ ਸ਼ੇਅਰ ਖਰੀਦੇ ਉਹਨਾਂ ਨੂੰ ਜਿਹੜੇ ਟੈਂਡਰ ਵੀ ਜਿਹੜੇ ਉਹ ਮਿਲ ਗਏ, ਉਹਨਾਂ ਦੇ ਸ਼ੇਅਰ ਵੀ ਬਾਅਦ ਦੇ ਵਿੱਚ ਪ੍ਰਾਈਸ ਵੀ ਜਿਹੜੇ ਉਹ ਵੱਧ ਗਏ। ਸੋ ਖੁੱਲ੍ਹੇਆਮ ਹੀ ਜਿਹੜਾ ਕੰਮ ਹੈ ਇਸ ਟਾਈਮ ਇਸ ਤਰੀਕੇ ਦਾ ਜਿਹੜਾ ਉਹ ਚੱਲ ਰਿਹਾ ਆ। ਸੋ ਕਹਿੰਦੇ ਵੀ ਇਹ ਆਰਡਰ ਪ੍ਰਾਈਵੇਟ ਦੇ ਵਿੱਚ ਉਹਨਾਂ ਨੇ ਸਾਈਨ ਕੀਤਾ ਆ। ਕਈ ਜਿਹੜੇ ਫੈਡਰਲ ਗਰੁੱਪਸ ਆ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ, ਸਾਈਬਰ ਸਿਕਿਉਰਿਟੀ ਡਿਫੈਂਸਿਸ ਦੇ ਲਈ ਜਿਹੜੇ ਕ੍ਰਿਟੀਕਲ ਇਨਫਰਾਸਟਰਕਚਰ ਹੁੰਦਾ ਆ ਕਹਿੰਦੇ ਵੀ ਉਸ ਦੇ ਲਈ ਇਹ ਜਿਹੜੇ ਪਾਵਰਫੁਲ AI ਸਿਸਟਮਸ ਆ
ਉਹਨਾਂ ਦੀ ਵਰਤੋਂ ਜਿਹੜੀ ਉਹ ਕਰਨਗੇ ਡਿਪਲੋਏ ਹੋਣ ਤੋਂ ਪਹਿਲਾਂ, ਕਹਿੰਦੇ ਵੀ ਸਾਨੂੰ ਜਿਹੜਾ ਉਹ ਪਤਾ ਲੱਗੇਗਾ। ਜਿਹੜੇ ਐਗਜ਼ੈਕਟਿਵ ਆਰਡਰ ਦੇ ਵਿੱਚ ਲਿਖਿਆ ਸੀਗਾ ਵੀ ਜਿਹੜੀਆਂ ਐਡਵਾਂਸਡ AI ਕੈਪੇਬਿਲਿਟੀਜ਼ ਆ ਇਹਦੇ ਨਾਲ ਮੁਲਕ ਹੋਰ ਤਾਕਤਵਰ ਬਣਦਾ ਆ, ਤੇ ਜਿਹੜੀ ਨਵੀਂ ਨੈਸ਼ਨਲ ਸਿਕਿਉਰਿਟੀ ਕੰਸੀਡਰੇਸ਼ਨਸ ਆ ਉਹਦੇ ਵਿੱਚ ਕੋਆਰਡੀਨੇਟਡ ਐਕਸ਼ਨ ਜਿਹੜਾ ਚਾਹੀਦਾ ਹੁੰਦਾ ਆ ਸਾਰੇ ਹੀ ਡਿਪਾਰਟਮੈਂਟਸ ਤੇ ਏਜੰਸੀਜ਼ ਦੇ ਵਿੱਚ। ਸੋ ਉਸ ਕਰਕੇ ਅਸੀਂ ਇੰਡਸਟਰੀ ਦੇ ਨਾਲ ਬਹੁਤ ਕਲੋਜ਼ਲੀ ਜਿਹੜਾ ਉਹ ਕੰਮ ਜਿਹੜਾ ਉਹ ਕਰਾਂਗੇ। ਪਹਿਲਾਂ ਇਹ ਆਰਡਰ ਇਹਨਾਂ ਨੇ ਮਈ ਦੇ ਵਿੱਚ ਕਰਨਾ ਸੀਗਾ, ਬਟ ਇਵੈਂਚੁਅਲੀ ਉਹਨਾਂ ਨੇ ਹੁਣ ਇਸ ਆਰਡਰ ਨੂੰ ਜਿਹੜਾ ਉਹ ਸਾਈਨ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਕਈ ਮਹੀਨਿਆਂ ਤੋਂ ਇਸ ਆਰਡਰ ਦੇ ਉੱਤੇ ਕੰਮ ਜਿਹੜੇ ਉਹ ਚੱਲ ਰਹੇ ਸੀਗੇ। ਐਂਥਰੋਪਿਕ ਦੇ ਜਿਹੜੇ ਨਵਾਂ ਮਾਈਥੋਸ ਪ੍ਰੀਵਿਊ ਮਾਡਲ ਆ ਉਹਨੇ ਵਾਸ਼ਿੰਗਟਨ ਦੇ ਵਿੱਚ ਕਹਿੰਦੇ ਵੀ ਹਲਚਲ ਜਿਹੜੀ ਉਹ ਮਚਾ ਦਿੱਤੀ ਸੀ, ਕਿਉਂਕਿ ਉਹਦੀਆਂ ਸੁਪਰ ਹਿਊਮਨ ਐਬਿਲਿਟੀਜ਼ ਨੂੰ ਜਿਹੜਾ ਉਹ ਲੈ ਕੇ ਵੀ ਸੋ ਉਹਦੇ ਕਰਕੇ ਸੋ ਹੁਣ ਇਹਨਾਂ ਨੂੰ ਪਹਿਲੋਂ ਜਿਹੜਾ ਆ ਸਰਕਾਰ ਨੂੰ AI ਜਿਹੜੇ ਤਾਕਤਵਰ ਮਾਡਲਸ ਨੇ ਉਹ ਪਹਿਲਾਂ ਸਰਕਾਰ ਦੇ ਥਰੂ ਹੋ ਕੇ ਜਿਹੜਾ ਉਹ ਅੱਗੇ ਜਾਇਆ ਕਰਨਗੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜੋ ਸੈਕਟਰੀ ਆਫ ਸਟੇਟ ਹੈਗੇ ਆ ਮਾਰਕੋ ਰੂਬੀਓ, ਉਹ ਹੁਣ ਕਾਂਗਰਸ ਨੂੰ ਮਿਲਣ ਜਾ ਰਹੇ ਹੈਗੇ ਆ ਫਸਟ ਟਾਈਮ ਜਦੋਂ ਤੋਂ ਜੰਗ ਸ਼ੁਰੂ ਹੋਈ ਹੈਗੀ ਆ ਉਸ ਤੋਂ ਬਾਅਦ, ਕਿਉਂਕਿ ਜਿਹੜਾ ਰੀਜਨਲ ਕਨਫਲਿਕਟ ਆ ਕਹਿੰਦੇ ਵੀ ਕਾਫੀ ਇਸ ਵੇਲੇ ਬੈਡ ਹੋ ਚੁੱਕਾ ਹੈਗਾ, ਤੇ ਲਾ ਮੇਕਰਸ ਦੀ ਜਿਹੜੀ ਪੇਸ਼ੈਂਸ ਆ ਉਹ ਵੀ ਜਿਹੜੀ ਆ ਕਾਫੀ ਡਾਊਨ ਜਾ ਚੁੱਕੀ ਹੈਗੀ ਆ। ਰੂਬੀਓ ਹੁਣੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਨੂੰ ਐਡਰੈਸ ਕਰਨਗੇ, ਜਿਹੜਾ ਇਨ ਫਰੰਟ ਆਫ ਹਾਊਸ ਪੈਨਲ ਔਨ ਸਟੇਟ ਡਿਪਾਰਟਮੈਂਟ ਸਪੈਂਡਿੰਗ, ਜੋ ਕਿ ਅੱਜ 2 ਵਜੇ ਹੋਣੀ ਹੈਗੀ ਆ। ਇਹ ਜਿਹੜਾ ਇੱਕ ਤਰ੍ਹਾਂ ਨਾਲ ਪਾਰਟੀ ਆ ਉਸ ਮੈਰਾਥਨ ਦਾ, ਜਿਹਦੇ ਵਿੱਚ ਸੈਕਟਰੀ ਆਫ ਸਟੇਟ ਡਿਫੈਂਡ ਕਰ ਰਹੇ ਆ ਵੀ ਅਸੀਂ ਜਿਹੜਾ 36 ਬਿਲੀਅਨ ਡਾਲਰ ਦਾ ਜਿਹੜਾ ਬਜਟ ਆ ਉਹ ਸਾਨੂੰ ਚਾਹੀਦਾ ਹੈਗਾ ਆ। 2 ਹੋਰ ਹੀਅਰਿੰਗਸ ਸਕੈਜੂਲਸ ਹੈਗੀਆਂ ਵੈਡਨਸਡੇ ਨੂੰ, ਹਾਊਸ ਫੋਰਨ ਅਫੇਅਰਸ ਕਮੇਟੀ ਤੇ ਸੈਨੇਟ ਅਪਰੋਪਰੀਏਸ਼ਨ ਸਬ ਕਮੇਟੀ ਦੇ ਸਾਹਮਣੇ। ਸੋ ਲਾ ਮੇਕਰਸ ਮਾਰਕੋ ਰੂਬੀਓ ਉਹਨਾਂ ਨੂੰ ਕੁਐਸਚਨ ਪੁੱਛਣਗੇ ਸਾਰਾ ਕੁਝ ਜੋ ਵੀ ਐਫਰਟ ਚੱਲ ਰਹੀਆਂ ਸੀਗੀਆਂ ਪੀਸ ਡੀਲ ਦੀਆਂ, ਵੀ ਹੁਣ ਉਹ ਇੱਕ ਤਰ੍ਹਾਂ ਨਾਲ ਫਾਲਟਰ ਹੋ ਗਈਆਂ, ਟੁੱਟ ਗਈਆਂ ਹੈਗੀਆਂ, ਵੀ ਉਹਨੂੰ ਕਿਸ ਤਰ੍ਹਾਂ ਜਿਹੜਾ ਅੱਗੇ ਲੈ ਕੇ ਜਾਓਗੇ। ਇਜ਼ਰਾਈਲ ਦਾ ਜਿਹੜਾ ਲੈਬਨਾਨ ਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਨੇ ਵਧਾਇਆ ਆਪਣਾ ਉੱਥੇ ਬੰਬਾਰਡਮੈਂਟ, ਉਸ ਨੂੰ ਲੈ ਕੇ ਵੀ ਜਿਹੜੇ ਕੁਐਸਚਨ ਆ ਉਹ ਪੁੱਛੇ ਜਾਣਗੇ। ਹਾਲਾਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਮੇਰੀ ਜਿਹੜੀ ਨੇਤਨਯਾਹੂ ਦੇ ਨਾਲ ਵੀ ਕਾਫੀ ਜਿਹੜੀ ਗਰਮ ਜਿਹੜੀ ਹੋਈ ਹੈਗੀ ਆ ਤੂੰ ਮੈਂ, ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਾ ਤਾਂ ਇਜ਼ਰਾਈਲ ਵਾਲੇ ਤੇ ਨਾ ਹੀ ਹਿਜ਼ਬੁੱਲਾ ਇੱਕ ਦੂਜੇ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਕਰਨਗੇ। ਸੋ ਅੱਜ ਮਾਰਕੋ ਰੂਬੀਓ ਹੁਣੀ ਕਾਫੀ ਹੌਟ ਸੀਟ ਤੇ ਬੈਠਣਗੇ, ਤੇ ਜਿਹੜੇ ਸੈਨੇਟਰ ਜਾਂ ਕਾਂਗਰਸਮੈਨ ਆ ਉਹ ਕਾਫੀ ਜਿਹੜੇ ਕੁਐਸਚਨ ਆ ਉਹਨਾਂ ਤੋਂ ਇਸ ਜੰਗ ਦੀ ਬਾਬਤ ਪੁੱਛਣਗੇ। ਈਰਾਨ ਦੇ ਬਾਬਤ ਜਿਹੜਾ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਈਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਮਸੂਦ ਪਜ਼ੇਸ਼ਕਿਨ ਆ ਉਸਨੇ ਆਪਣਾ ਅਸਤੀਫੇ ਦਾ ਜਿਹੜਾ ਪੱਤਰ ਆ ਈਰਾਨ ਦਾ ਜਿਹੜਾ ਸੁਪਰੀਮ ਲੀਡਰ ਆ ਉਸ ਨੂੰ ਘੱਲ ਦਿੱਤਾ ਆ। ਪਜ਼ੇਸ਼ਕਿਨ ਦਾ ਜਿਹੜਾ ਉਹ ਕਹਿਣਾ ਆ ਵੀ ਜਿਹੜੀ IRGC ਹੈਗੀ ਆ ਈਰਾਨ ਰੈਵੋਲੂਸ਼ਨਰੀ ਗਾਰਡ ਕਾਰਪ, ਉਹਨਾਂ ਨੇ ਪੂਰੇ ਸਰਕਾਰ ਦੇ ਉੱਤੇ ਕੰਟਰੋਲ ਜਿਹੜਾ ਉਹ ਕਰ ਲਿਆ। ਕਹਿੰਦੇ ਵੀ ਉਹਨਾਂ ਨੇ ਜਿਹੜੀ ਹਾਰਡਲਾਈਨ ਫੈਕਸ਼ਨ ਆ ਉਹਨਾਂ ਨੇ ਹੁਣ ਪੂਰਾ ਹੀ ਸਰਕਾਰ ਦੇ ਉੱਤੇ ਕੰਟਰੋਲ ਕਰ ਲਿਆ ਹੈਗਾ ਆ। ਇਹ ਤਖਤਾ ਪਲਟਣ ਦੇ ਲਈ, ਰਜੀਮ ਚੇਂਜ ਦੇ ਲਈ ਜਿਹੜੇ ਉਹ ਗਏ ਸੀ ਇੱਕ ਹਿਸਾਬ ਦੇ ਨਾਲ, ਸਾਰੇ ਇਹਨਾਂ ਨੇ ਟੌਪ ਲੀਡਰ ਜਿਹੜੇ ਉਹ ਮਾਰ ਦਿੱਤੇ, ਪਰ ਹੋਇਆ ਉਹਦੇ ਵਿੱਚ ਇਹ ਆ ਵੀ ਜਿਹੜੀ ਇੱਕ ਸੋ ਕਾਲਡ ਉਹਨਾਂ ਦੀ ਜਿਹੜੀ ਸਿਵਲ ਸਰਕਾਰ ਸੀਗੀ ਉਹਦੇ ਉੱਤੇ ਵੀ ਹੁਣ ਜਿਹੜੇ ਹਾਰਡਲਾਈਨਰ ਆ ਉਹਨਾਂ ਦਾ ਪੂਰਾ ਕੰਟਰੋਲ ਹੋ ਗਿਆ ਆ। ਨਵਾਂ ਜਿਹੜਾ ਬਣਿਆ ਸੁਪਰੀਮ ਲੀਡਰ ਆ ਮੋਤਬਾ, ਉਹ ਕਹਿੰਦੇ ਵੀ ਹੁਣ ਚਿੱਠੀ ਪੱਤਰ ਦੇ ਨਾਲ ਲਿਖ ਕੇ ਹੀ ਜਿਹੜਾ ਸਵਾਲ ਜਵਾਬ ਕਰਦਾ, ਕਿਸੇ ਦੇ ਮੋਹਰੇ ਉਹ ਨਹੀਂ ਆ ਰਹੇ, ਤੇ ਉਹ ਸਿਰਫ ਲਿਖ ਕੇ ਜਿਹੜੇ ਚਿੱਠੀ ਪੱਤਰ ਦੇ ਜ਼ਰੀਏ ਹੀ ਕੰਟਰੋਲ ਜਿਹੜਾ ਉਸਨੂੰ ਕੀਤਾ ਜਿਹੜਾ ਹੋ ਜਾ ਰਿਹਾ ਆ। ਸੋ ਪਜ਼ੇਸ਼ਕਿਨ ਦੇ ਦੁਆਰਾ ਇਹ ਜਿਹੜਾ ਰੈਜ਼ਿਗਨੇਸ਼ਨ ਆ ਉਹ ਇੱਕ ਹਿਸਾਬ ਦੇ ਨਾਲ ਕਰਾਈ ਫਾਰ ਹੈਲਪ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਜਾ ਰਿਹਾ ਆ, ਇਹ ਦੱਸਣ ਦੇ ਲਈ ਦੁਨੀਆ ਨੂੰ ਵੀ ਸਾਡਾ ਹੁਣ ਕੰਟਰੋਲ ਈਰਾਨ ਦੀ ਜਿਹੜੀ ਸਰਕਾਰ ਦੇ ਉੱਤੇ ਬਿਲਕੁਲ ਨਹੀਂ ਰਿਹਾ। IRGC ਈਰਾਨ ਰੈਵੋਲੂਸ਼ਨਰੀ ਗਾਰਡ ਕਾਰਪ, ਉਹਨਾਂ ਨੇ ਜਿਹੜਾ ਪੂਰਾ ਕੰਟਰੋਲ ਜਿਹੜਾ ਉਹ ਕਰ ਲਿਆ ਹੈਗਾ ਆ। ਸੁਪਰੀਮ ਲੀਡਰ ਜਿਹੜੇ ਪਹਿਲਾਂ ਸੀਗਾ ਅਲੀ ਜਿਹੜੇ ਖਾਮੇਨਾਈ, ਉਹਦੇ ਮਾਰੇ ਜਾਣ ਤੋਂ ਬਾਅਦ ਹਰਜੋਤ ਸਿੰਘ ਜੀ ਹੁਣ ਉਹਨਾਂ ਨੇ ਸੁਪਰੀਮ ਲੀਡਰ ਦੇ ਨਾਲ IRGC ਨੇ ਇੱਕ ਹੋਰ ਕਮੇਟੀ ਜਿਹੜੀ ਕਹਿੰਦੇ ਵੀ ਉਹ ਬਣਾਈ ਹੋਈ ਆ, ਜੋ ਕਿ ਹਾਰਡਲਾਈਨਰਸ ਦੇ ਨਾਲ ਭਰੀ ਪਈ ਆ, ਤੇ ਉਹ ਹੀ ਹੁਣ ਜਿਹੜੇ ਆ ਉਹ ਅੱਗੇ ਗੱਲਬਾਤ
ਕਰ ਰਹੀ ਆ, ਮੁਲਕ ਨੂੰ ਕਿੱਦਾਂ ਚਲਾਉਣਾ, ਕਿਵੇਂ ਉਹ ਸਾਰਾ ਕੁਝ ਕਰਨਾ ਆ, ਇਹ ਸਾਰੀਆਂ ਚੀਜ਼ਾਂ ਆ। ਉਧਰ ਅਮਰੀਕਾ ਵਾਲਿਆਂ ਦੇ ਪ੍ਰਪੋਜ਼ਲ ਦੇ ਉੱਤੇ ਜਵਾਬ ਨੂੰ ਕਹਿੰਦੇ ਵੀ ਕਈ ਦਿਨ ਇਸ ਲਈ ਲੱਗ ਰਹੇ ਆ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸੁਪਰੀਮ ਲੀਡਰ ਜਿਹੜਾ ਉਹਨਾਂ ਦਾ ਮੁੱਤਜ਼ਬਾ ਆ ਉਹ ਫੋਨ ਦੇ ਜ਼ਰੀਏ ਜਾਂ ਕਿਸੇ ਵੀ ਇਸ ਤਰੀਕੇ ਦੇ ਨਾਲ ਗੱਲਬਾਤ ਨਹੀਂ ਕਰ ਰਿਹਾ ਅਦਰ ਦੈਨ ਇਨ ਰਾਈਟਿੰਗ। ਸੋ ਉਹਦੇ ਕਰਕੇ ਹੁਣ ਮਾਹੌਲ ਹੋਰ ਵੀ ਜ਼ਿਆਦਾ ਉੱਥੇ ਟੇਢਾ ਹੋਇਆ ਆ। ਤੇ ਹੁਣ ਪਜ਼ੈਸ਼ਕੀਅਨ ਦਾ ਜਿਹੜਾ ਅਸਤੀਫਾ ਆ ਉਸਨੇ ਨਵੇਂ ਤਰੀਕੇ ਦੀ ਜਿਹੜੀ ਹਰਜੋਤ ਸਿੰਘ ਜੀ ਆ ਉਹ ਹਲਚਲ ਮਚਾ ਦਿੱਤੀ ਆ ਵੀ ਉਹ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਉਹਨੇ ਅਸਤੀਫਾ ਜਿਹੜਾ ਉਸਨੂੰ ਪੇਸ਼ ਕਰ ਦਿੱਤਾ ਹੈ। ਉਹ ਸਵੀਕਾਰ ਹੁੰਦਾ ਜਾਂ ਨਹੀਂ ਹੁੰਦਾ ਉਹ ਅਗਲੀ ਜਿਹੜੀ ਉਹ ਗੱਲ ਆ। ਪਰ ਇਹ ਆ ਵੀ ਜਿਹੜੇ ਰਜੀਮ ਚੇਂਜ ਕਰਨ ਦੇ ਲਈ ਸੌਫਟ ਲਾਈਨਰ ਦੇ ਬਾਰੇ ਉਹ ਸੋਚ ਰਹੇ ਸੀਗੇ ਵੀ ਕੋਈ ਇਦਾਂ ਦਾ ਬੰਦਾ ਕੰਟਰੋਲ ਦੇ ਵਿੱਚ ਆਊਗਾ ਜਿਹੜਾ ਕਿ ਅਮਰੀਕਾ ਦੇ ਨਾਲ ਜਾਂ ਵੈਸਟ ਦੇ ਨਾਲ ਕੋਈ ਸਮਝੌਤਾ ਉਹਨਾਂ ਦੇ ਹਿਸਾਬ ਦੇ ਨਾਲ ਕਰ ਲਊਗਾ। ਉਹਦੇ ਉੱਤੇ ਇਸ ਘਟਨਾ ਤੋਂ ਬਾਅਦ ਦੇ ਵਿੱਚ ਸਵਾਲ ਜਿਹੜੇ ਉਹ ਉੱਠਣੇ ਸ਼ੁਰੂ ਹੋ ਗਏ ਨੇ। ਰਸ਼ੀਆ ਨੇ ਇੱਕ ਵਾਰੀ ਯੂਕਰੇਨ ਦੇ ਉੱਤੇ ਫੇਰ ਬਹੁਤ ਤਕੜਾ ਜਿਹੜਾ ਹਮਲਾ ਕੀਤਾ ਹੈ, ਜਿਹਦੇ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਆ। 650 ਦੇ ਕਰੀਬ ਜਿਹੜੇ ਡਰੋਨ ਤੇ 73 ਕਰੂਜ਼ ਮਿਸਾਈਲਸ ਜੋ ਆ ਉਹ ਰਾਤ ਦੇ ਦੌਰਾਨ ਕੀਵ ਦੇ ਉੱਤੇ ਸਿੱਟੀਆਂ ਗਈਆਂ ਆ ਰਸ਼ੀਆ ਵੱਲੋਂ। ਇਹ ਕਹਿੰਦੇ ਵੀ ਕਾਫੀ ਲੰਮੇ ਸਮੇਂ ਬਾਅਦ ਇੰਨਾ ਵੱਡਾ ਜਿਹੜਾ ਹਮਲਾ ਆ ਉਹ ਕੀਤਾ ਗਿਆ, ਜਿਹਦੇ ਚ 12 ਲੋਕ ਮਾਰੇ ਜਾ ਚੁੱਕੇ ਆ ਤੇ 58 ਜਾਣੇ ਪੂਰੀ ਤਰ੍ਹਾਂ ਫੱਟੜ ਹੋ ਚੁੱਕੇ ਹੈਗੇ ਆ। ਕੀਵ ਦੇ ਮੇਅਰ ਬਿਟਾਲੀ ਕਲਿਟਸਕੋ ਜੋ ਹੈਗੇ ਆ ਉਹਨਾਂ ਨੇ ਕਿਹਾ ਵੀ ਦਰਜਨਾਂ ਦੇ ਕਰੀਬ ਸਾਡੀਆਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਤੇ ਮੈਡੀਕਲ ਸੈਂਟਰ ਇਸ ਅਟੈਕ ਦੇ ਵਿੱਚ ਤਬਾਹ ਹੋ ਗਏ ਹੈਗੇ ਆ। ਵਲਾਡੀਮੀਰ ਜ਼ੈਲੈਂਸਕੀ ਜੋ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਜੋ ਸ਼ੁੱਕਰਵਾਰ ਨੂੰ ਰਸ਼ੀਅਨ ਏਅਰ ਅਟੈਕ ਹੋਏ ਆ ਸੋ ਉਸ ਤੋਂ ਬਾਅਦ ਅਸੀਂ ਜ਼ਰੂਰ ਇਹਦੇ ਅਗੇਂਸਟ ਜਿਹੜਾ ਆ ਅਟੈਕ ਕਰਾਂਗੇ। ਰਸ਼ੀਆ ਨੇ ਇੱਕ ਵਾਰੀ ਫੇਰ ਸ਼ੋਅ ਕੀਤਾ ਆ ਵੀ ਉਹ ਸਿਵਲੀਅਨ ਪਾਪੂਲੇਸ਼ਨ ਨੂੰ ਟੈਰਰਾਈਜ਼ ਕਰਨਾ ਚਾਹੁੰਦੇ ਆ। ਇਹ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਜ਼ੈਲੈਂਸਕੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਅਰਜ਼ ਕੀਤਾ ਵੀ ਜਿਹੜੇ ਫੋਰਨ ਡਿਪਲੋਮੇਟਸ ਆ ਉਹ ਯੂਕਰੇਨ ਤੋਂ ਨਿਕਲ ਜਾਣ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਅਟੈਕ ਜਿਹੜੇ ਆ ਉਹ ਉੱਥੇ ਕਰ ਰਹੇ ਹੈਗੇ ਆ। ਅਮਰੀਕਾ ਇਸ ਬਾਬਤ ਚੁੱਪ ਹੈਗਾ। ਵਲਾਡੀਮੀਰ ਜ਼ੈਲੈਂਸਕੀ ਹੁਣੀ ਇਸ ਟਾਈਮ ਪੂਰੀ ਤਰ੍ਹਾਂ ਫਸੇ ਹੋਏ ਹੈਗੇ ਆ ਪਰ ਉਹ ਕਹਿ ਹਜੇ ਵੀ ਰਹੇ ਆ ਵੀ ਮਾਸਕੋ ਜਿਹੜਾ ਆ ਬੈਟਲਫੀਲਡ ਦੇ ਵਿੱਚ ਬੁਰੀ ਤਰ੍ਹਾਂ ਲੂਜ਼ ਕਰ ਰਿਹਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਰਸ਼ੀਆ ਦੇ ਤੇ ਜੋ ਯੂਕਰੇਨ ਦੇ ਟਰੂਪ ਆ ਉਹ ਆਜ਼ਾਦੀ ਲੜਾਈ ਲੱਗੀ ਆ 4 ਸਾਲ ਹੋ ਚੱਲੇ ਹੈਗੇ ਆ, ਮਾਰੇ ਜਾ ਚੁੱਕੇ ਹੈਗੇ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਨੂੰ ਆਪਾਂ ਹੋਰ ਵਧਾਂਗੇ ਤੇ ਇੱਕ ਛੋਟੀ ਜਿਹੀ ਹੋਰ ਬ੍ਰੇਕ ਆਪਾਂ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਚ ਮੁੜਦੇ ਆ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਪੰਜਾਬੀ ਰੇਡੀਓ USA ਦੇ ਉੱਤੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी 7 अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਇਓਵਾ ਤੋਂ ਆ ਰਹੀ ਆ ਇੱਕ ਬੜੀ ਮੰਦਭਾਗੀ ਘਟਨਾ ਆ ਜਿੱਥੇ ਪੁਲਿਸ ਇਹ ਸੋਚ ਰਹੀ ਹੈ ਦਾਅਵਾ ਕਰ ਰਹੀ ਆ ਵੀ ਇੱਕ ਬੰਦੇ ਨੇ ਆਪਣੇ 6 ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਹੈਗਾ ਸੋ ਫੇਟਲ ਸ਼ੂਟਿੰਗ ਆਫ 6 ਪੀਪਲ ਕਹਿੰਦੇ ਵੀ ਜਿਹਦੇ ਬਾਰੇ ਇਹ ਮੰਨਿਆ ਜਾ ਰਿਹਾ ਵੀ ਉਹਨਾਂ ਦੇ ਰਿਲੇਟਿਵ ਦੇ ਦੁਆਰਾ ਹੀ ਕਿਸੇ ਨੇ ਜਿਹੜੀ ਉਹ ਗੋਲੀ ਚਲਾਈ ਹੈ ਤੇ ਜਿਹਨੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਵੀ ਮਾਰ ਲਿਆ ਆ 2 ਜਿਹੜੇ ਵਿਕਟਮ ਆ ਉਹਦੇ ਵਿੱਚੋਂ ਸਟੂਡੈਂਟ ਸੀਗੇ ਕਮਿਊਨਿਟੀ ਸਕੂਲ ਮਸਕੈਟੀਨ ਕਮਿਊਨਿਟੀ ਸਕੂਲ ਡਿਸਟ੍ਰਿਕਟ ਦੇ 2 ਡਿਸਟ੍ਰਿਕਟ EMPLOYE ਸੀਗੇ ਤੇ ਇਹਦੇ ਬਾਰੇ ਜਿਹੜਾ ਉਹ ਉੱਥੋਂ ਦੇ ਸਕੂਲ ਸੁਪਰਿੰਟੈਂਡੈਂਟ ਆ ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਸੀਡਰ ਰੈਪਿਡਸ ਤੋਂ 50 ਮੀਲ ਦੂਰ ਮਸਕੈਟਾਈਨ ਕਰਕੇ ਜਿਹੜਾ ਸ਼ਹਿਰ ਆ ਆਇਓਵਾ ਦੇ ਵਿੱਚ ਜਿੱਥੇ ਇਹ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ ਰਾਇਨ ਵਿਲਿਸ ਮੈਕਫਾਰਲੈਂਡ 52 ਸਾਲਾਂ ਦਾ ਉਹਦੇ ਤੇ ਜਿਹੜਾ ਉਹ ਸ਼ੱਕ ਆ ਵੀ ਪਹਿਲਾਂ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਮਾਰ ਕੇ ਬਾਅਦ ਚ ਆਪਣੇ ਆਪ ਨੂੰ ਮਾਰ ਲਿਆ ਹੈਗਾ ਆ ਕੀ ਕਾਰਨ ਆ ਕਿਉਂ ਇਹ ਸਾਰੀ ਘਟਨਾ ਜਿਹੜੀ ਵਾਪਰੀ ਆ ਉਸ ਦੀ ਜਾਂਚ ਜਿਹੜੀ ਉਹ ਹੁਣ ਚੱਲ ਰਹੀ ਆ ਇਹ ਜਿਹੜਾ ਉਹ ਦੱਸਿਆ ਆ ਵੀ ਇਹ ਬੰਦੇ ਦੇ ਦਾ ਕੋਈ ਕ੍ਰਿਮੀਨਲ ਰੈਕੋਰਡ ਸੀਗਾ ਕੀ ਕ੍ਰਿਮੀਨਲ ਰੈਕੋਰਡ ਸੀਗਾ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਅਜੇ ਨਹੀਂ ਦੱਸੀ ਗਈ ਹੈਗੀ ਇੱਕੋ ਸਮਾਂ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਬਾਰੇ ਇਹ ਜਿਹੜੀ ਰਿਪੋਰਟਿੰਗ ਸਾਹਮਣੇ ਆਈ ਆ ਵੀ ਆਇਓਵਾ ਦੇ ਵਿੱਚ ਮਸਕੈਟੀਨ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਆਪਣੇ 6 ਰਿਸ਼ਤੇਦਾਰਾਂ ਨੂੰ ਮਾਰ ਕੇ ਖੁਦ ਨੂੰ ਮਾਰ ਲਿਆ ਜੀ ਅਗਲੀ ਖਬਰ ਜਿਹੜੀ ਆ ਇਹ ਕਮਿਊਨਿਟੀ ਲਈ ਆ ਖਾਸ ਕਰਕੇ ਬੇ ਏਰੀਏ ਦੇ ਯੂਨੀਅਨ ਸਿਟੀ ਵਾਲੇ ਏਰੀਏ ਦੇ ਵਿੱਚ ਸਰੋਤਿਆਂ ਨੂੰ ਪਤਾ ਆ ਵੀ ਫ੍ਰਿਜ਼ਨੋ ਦੇ ਵਿੱਚ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ ਤੇ ਜੋ ਸਕੂਲ ਆ ਉਹ ਬਣਾਇਆ ਗਿਆ ਆ ਪਬਲਿਕ ਸਕੂਲ ਆ ਬਹੁਤ ਸੋਹਣੀ ਬਿਲਡਿੰਗ ਆ ਉਹਨਾਂ ਦੇ ਨਾਮ ਦੇ ਉੱਤੇ ਦੁਨੀਆ ਦੇ ਵਿੱਚ ਪਹਿਲਾ ਇਹ ਸਕੂਲ ਬਣਿਆ ਹੁਣ ਯੂਨੀਅਨ ਸਿਟੀ ਦੇ ਵਿੱਚ ਪੰਜਾਬੀ ਆਪਣੇ ਬਹੁਤ ਵੱਡੀ ਗਿਣਤੀ 'ਚ ਵੱਸਦੇ ਹੈਗੇ ਆ ਯੂਨੀਅਨ ਸਿਟੀ ਦਾ ਮੇਅਰ ਵੀ ਜਿਹੜਾ ਗੈਰੀ ਸਿੰਘ ਉਹ ਆਪਣਾ ਹੀ ਆ ਪੰਜਾਬੀ
ਉੱਥੇ ਸੀਜ਼ਰ ਸ਼ਾਹਵੇਜ਼ ਦੇ ਨਾਂ ਤੇ ਸਕੂਲ ਸੀ। ਹੁਣ ਬਹੁਤ ਸਾਰੇ ਜਿਹੜੇ ਸੀਜ਼ਰ ਸ਼ਾਹਵੇਜ਼ ਦੇ ਨਾਂ ਤੇ ਜਿਹੜੇ ਮੋਨੂਮੈਂਟ ਸੀ ਜਾਂ ਕੋਈ ਸਕੂਲ ਜਾਂ ਸਟਰੀਟ ਦੇ ਨਾਮ ਉਹ ਰਿਮੂਵ ਕੀਤੇ ਜਾ ਰਹੇ ਆ, ਕਿਉਂਕਿ ਉਹਦੇ ਉੱਤੇ ਹੁਣ ਬਹੁਤ ਸਾਲਾਂ ਬਾਅਦ ਚਾਰਜ ਲੱਗੇ ਵੀ ਕਿਸ ਤਰ੍ਹਾਂ ਉਹ ਬੀਬੀਆਂ ਨਾਲ ਮਿਸਬਿਹੇਵ ਕਰਦਾ ਸੀ। ਸੋ ਉਸ ਸਕੂਲ ਦੇ ਉੱਤੇ ਉਹਦਾ ਜਿਹੜਾ ਨਾਮ ਚੇਂਜ ਕਰਨ ਦੇ ਲਈ ਜਿਹੜੀ ਪੰਜਾਬੀ ਕਮਿਊਨਿਟੀ ਆ, ਸਿੱਖ ਕਮਿਊਨਿਟੀ ਕਾਫੀ ਜ਼ੋਰ ਲਾ ਰਹੀ ਆ ਵੀ ਉਸ ਦਾ ਨਾਮ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਜਾਵੇ। ਸੋ ਅੱਜ ਜੂਨ 2 ਨੂੰ ਜਾਣੀ ਕਿ ਸ਼ਾਮ ਨੂੰ 6:45 ਦੇ ਉੱਤੇ ਪਬਲਿਕ ਤੋਂ ਕਮੈਂਟਸ ਲੈਣੇ ਹੈਗੇ ਆ ਉੱਥੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਜੇਮਸ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਦੇ ਵਿੱਚ, ਜਿਹਦਾ ਐਡਰੈਸ 1800 ਐਚ ਸਟਰੀਟ ਯੂਨੀਅਨ ਸਿਟੀ ਕੈਲੀਫੋਰਨੀਆ ਹੈਗਾ 94587 1800 ਐਚ ਸਟਰੀਟ ਯੂਨੀਅਨ ਸਿਟੀ 94587। ਅੱਜ ਜਾਣੀ ਕਿ ਮੰਗਲਵਾਰ ਨੂੰ ਸ਼ਾਮ ਨੂੰ 6:45 ਤੇ ਲੋਕਾਂ ਦੇ ਕਮੈਂਟਸ ਲੈਣੇ ਆ। ਪਿਛਲੇ ਦਿਨਾਂ ਦੇ ਵਿੱਚ ਵੀ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਪਤਵੰਤੇ ਸੱਜਣ ਆਮ ਜਿਹੜੇ ਲੋਕ ਆ ਉਹ ਗਏ, ਉਹਨਾਂ ਨੇ ਕਮੈਂਟ ਦਿੱਤੇ ਆ। ਸੋ ਇਹ ਬਹੁਤ ਜ਼ਰੂਰੀ ਆ ਜੇ ਤੁਸੀਂ ਚਾਹੁੰਦੇ ਆ ਵੀ ਇਸ ਸਕੂਲ ਦਾ ਨਾਂ ਵੀ ਯੂਨੀਅਨ ਸਿਟੀ ਦੇ ਵਿੱਚ ਜਿਹੜਾ ਕਿ ਨਿਊ ਹੈਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ, ਉਹਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਜਾਵੇ ਤੇ ਤੁਹਾਨੂੰ ਵੱਡੀ ਗਿਣਤੀ 'ਚ ਪਹੁੰਚਣਾ ਚਾਹੀਦਾ। ਜਿਹੜੀਆਂ ਗੁਰੂ ਘਰਾਂ ਦੀਆਂ ਵੋਟਾਂ ਹੁੰਦੀਆਂ ਉਹਨੂੰ ਸਾਈਡ ਤੇ ਰੱਖ ਕੇ ਇਹ ਕਮਿਊਨਿਟੀ ਦਾ ਕੰਮ ਆ, ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਆ, ਤੇ ਇਹ ਸਾਂਝੇ ਹੋ ਕੇ ਇੱਥੇ ਆਪਾਂ ਇਕੱਠ ਸ਼ੋਅ ਕਰੀਏ ਤੇ ਜਿਹੜੇ ਬੋਲ ਸਕਦੇ ਹੈਗੇ ਆ 2 ਮਿੰਟ ਤੱਕ ਦਾ ਸਮਾਂ ਦਿੱਤਾ ਜਾਂਦਾ ਆ, ਕੋਈ ਆਪਣੀ ਸਟੇਟਮੈਂਟ ਜੇ ਕੋਈ ਦੇਣਾ ਚਾਹੁੰਦਾ ਹੈਗਾ ਆ। ਸੋ ਬੱਚਿਆਂ ਨੂੰ ਤਿਆਰ ਕਰੋ, ਪ੍ਰੋਫੈਸ਼ਨਲ ਤਿਆਰ ਕਰੋ, ਅੱਜ ਸ਼ਾਮ ਨੂੰ ਉੱਥੇ ਜ਼ਰੂਰ ਪਹੁੰਚੋ, ਬਹੁਤ ਜ਼ਰੂਰੀ ਹੈਗਾ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਸੀਂ ਜਿਹੜੀ ਮਰਜ਼ੀ ਕਮੇਟੀ ਨੂੰ ਬਿਲੋਂਗ ਕਰਦੇ, ਜਿਹੜੀ ਮਰਜ਼ੀ ਆਰਗੇਨਾਈਜੇਸ਼ਨ ਨੂੰ ਬਿਲੋਂਗ ਕਰਦੇ ਹੈਗੇ ਆ, ਜੇ ਸੱਚਮੁੱਚ ਹੀ ਅੱਜ ਇਸ ਵੀਕ ਜਿਹੜਾ ਕਿ ਘੱਲੂਘਾਰਾ ਦਿਵਸ ਆ ਉਹਦੇ ਵਿੱਚ ਤੁਸੀਂ ਸ਼ਹੀਦਾਂ ਨੂੰ ਸਮਰਪਿਤ ਆ, ਸ਼ਹੀਦਾਂ ਨੂੰ ਜਿਹੜਾ ਪਿਆਰ ਕਰਦੇ ਆ, ਤੇ ਸਾਰੇ ਜਣੇ ਰਲ ਕੇ ਆਪਣੀ ਬੇ ਏਰੀਏ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨੂੰ ਵੱਡੀ ਗਿਣਤੀ ਦੇ ਵਿੱਚ ਇਸ ਜਿਹੜੀ ਹੀਅਰਿੰਗ ਹੋਣੀ ਆ ਉੱਥੇ ਪਹੁੰਚਣਾ ਚਾਹੀਦਾ ਆ। 6:45 ਆ ਅੱਜ ਸ਼ਾਮ ਨੂੰ ਹੈਗਾ। ਇੱਕ ਵਾਰੀ ਫੇਰ ਮੈਂ ਐਡਰੈਸ ਦੱਸਦਾ, ਜੇਮਸ ਲੋਗਨ ਹਾਈ ਸਕੂਲ 1800 ਐਚ ਸਟਰੀਟ ਯੂਨੀਅਨ ਸਿਟੀ ਕੈਲੀਫੋਰਨੀਆ 94587। ਸੋ ਇੱਥੇ ਚਾਂਸ ਬਹੁਤ ਆ ਬਣਨ ਦੇ। ਕਾਰਨ ਕੀ ਆ ਵੀ ਯੂਨੀਅਨ ਸਿਟੀ ਜਿਹੜਾ ਬੇ ਏਰੀਏ ਦਾ ਟਾਊਨ ਆ ਉੱਥੇ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ ਤੇ ਆਪਣੇ ਬੱਚੇ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਸਕੂਲਾਂ 'ਚ ਪੜ੍ਹਦੇ ਹੈਗੇ ਆ। ਸੋ ਇਹ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਇਹ ਹਮਲਾ ਆ ਮਾਰਨਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਇਹ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ ਤੇ ਇਹ ਵਧੀਆ ਜਿਹੜਾ ਉਹ ਹੋਊਗਾ ਵੀ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਇਸ ਨੂੰ ਗੱਲ ਨੂੰ ਜਿਹੜਾ ਉਹ ਵਧਾਈਏ। ਜਸਵੰਤ ਸਿੰਘ ਖਾਲੜਾ ਜੀ ਕਿਉਂਕਿ ਹਿਊਮਨ ਰਾਈਟਸ ਦਾ ਜਿਹੜਾ ਐਂਗਲ ਆ ਉਹਨਾਂ ਦੇ ਲਈ ਲਵਾਰਿਸ ਲਾਸ਼ਾਂ ਨੂੰ ਲੱਭਦੇ ਹੋਏ ਆਪ ਉਹਨਾਂ ਨੂੰ ਇੱਕ ਲਵਾਰਿਸ ਲਾਸ਼ ਬਣਾ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਆਲਰੇਡੀ ਜਦੋਂ ਨਾਮਕਰਨ ਦੀਆਂ ਮੀਟਿੰਗ ਹੋਈਆਂ ਉਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਜਿਹੜੀ ਸਿੱਖ ਸੰਗਤ ਆ ਉਹ ਬੇ ਏਰੀਏ ਤੋਂ ਪਹੁੰਚੀ ਆ। ਉਹਨਾਂ ਨੇ ਕੰਮ ਜਿਹੜਾ ਇਸ ਦੇ ਵਿੱਚ ਕੀਤਾ, ਸਕੂਲ ਬੋਰਡ ਅੱਗੇ ਪੇਸ਼ ਹੋ ਕੇ ਉਹਨਾਂ ਦੇ ਸੇਵਾਦਾਰਾਂ ਨੇ ਗੱਲ ਵੀ ਕੀਤੀ ਆ ਤੇ ਸੋ ਫਾਰ ਦੀ ਮੈਨੂੰ ਲੱਗਦਾ ਵੋਟਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਰਿਕਮੈਂਡ ਹੋਇਆ ਹੈ ਇਸ ਨਾਮ ਜਿਹੜਾ ਉਹ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ। ਸੋ ਬਿਲਕੁਲ ਇਹ ਵਧੀਆ ਜਿਹੜਾ ਉਹ ਉਪਰਾਲਾ ਆ, ਵਧੀਆ ਇੱਕ ਕੋਸ਼ਿਸ਼ ਆ ਤੇ ਆਪਾਂ ਇਹੀ ਟਰਾਈ ਕਰਦੇ ਹਾਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਉਹ ਇਸ ਦੇ ਵਿੱਚ ਆਉਣ। ਜਦੋਂ ਲਾਸਟ ਟਾਈਮ 18 ਮਈ ਨੂੰ ਹਰਜੋਤ ਸਿੰਘ ਜੀ ਵੋਟਿੰਗ ਹੋਈ ਸੀ ਉਹਦੇ ਵਿੱਚ 527 ਵਾਰੀ ਮੈਂਸ਼ਨ ਹੋਇਆ ਸੀ ਜਸਵੰਤ ਸਿੰਘ ਖਾਲੜਾ ਮਿਡਲ ਸਕੂਲ ਦਾ ਨਾਮ। ਦੂਜੇ ਨੰਬਰ ਤੇ ਰਿਹਾ ਸੀ ਨਿਊ ਹੇਵਨ ਮਿਡਲ ਸਕੂਲ, ਉਹ 424 ਵਾਰੀ। ਡੋਲੋਰਸ ਹੁਆਟੇ ਮਿਡਲ ਸਕੂਲ 166 ਵਾਰੀ ਉਸ ਦਾ ਜਿਹੜਾ ਉਹ ਨਾਮ ਆਇਆ ਸੀ। ਇਹ ਡੋਲੋਰਸ ਹੁਆਟੇ ਹੀ ਆ ਜਿਸਨੇ ਨਾਮ ਲਿਆ ਸੀਗਾ ਸੀਜ਼ਰ ਸ਼ਾਵੇਜ਼ ਦਾ ਵੀ ਉਹ ਇਹਨੂੰ ਰੇਪ ਕਰਦਾ ਰਿਹਾ ਤੇ ਉਹ ਘਿਨਾਉਣੀਆਂ ਹਰਕਤਾਂ ਕਰਦਾ ਸੀਗਾ, ਤਾਂ ਹੀ ਹੁਣ ਉਹਦੇ ਸਟਰੀਟਾਂ ਦੇ ਨਾਮ ਤੇ ਉਹਦੇ ਜਿਹੜੇ ਨਾਮ ਆ ਉਹ ਹਟਾਏ ਜਾ ਰਹੇ ਹੈਗੇ ਆ। ਸੋ ਹਾਲ ਦੀ ਘੜੀ ਜਦੋਂ ਲਾਸਟ ਟਾਈਮ ਆਪਾਂ 18 ਮਈ ਨੂੰ ਜਿਹੜਾ ਉਹ ਦੇਖਿਆ ਆ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਮਿਡਲ ਸਕੂਲ ਦੇ ਲਈ ਮੈਂਸ਼ਨ ਸਭ ਤੋਂ ਜ਼ਿਆਦਾ ਸੀਗਾ। ਸੋ ਹੋਪਫੁਲੀ ਇਹ ਸਿਰੇ ਜਿਹੜੀ ਉਹ ਗੱਲ ਜਿਹੜੀ ਉਹ ਲੱਗੇ। ਸੋ ਕੋਸ਼ਿਸ਼ ਜਿਹੜੇ ਆ ਹਮਲਾ ਜਿਹੜਾ ਉਹ ਮਾਰੀਏ। ਡਜ਼ ਨਾਟ ਮੈਟਰ, ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਤੁਸੀਂ ਕਿਹੜੀ ਕਮੇਟੀ ਦੇ ਆ, ਡਜ਼ ਨਾਟ ਮੈਟਰ ਵੀ ਤੁਸੀਂ ਉੱਥੇ ਜੋ ਇਸ ਟਾਈਮ ਪ੍ਰਬੰਧਕਾਂ ਦੇ ਵਿੱਚੋਂ ਹੋ ਜਾਂ ਪ੍ਰਬੰਧਕਾਂ ਤੋਂ ਬਾਹਰ ਹੋ, ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਉਹ ਅੱਗੇ ਆਉਣਾ ਜਿਹੜਾ ਉਹ ਚਾਹੀਦਾ ਹੈਗਾ ਆ, ਤਾਂ ਹੀ ਜਿਹੜਾ ਇਸ ਦੇ ਵਿੱਚ ਅੱਗੇ ਗੱਲ ਜਿਹੜੀ ਉਹ ਤੁਰੂਗੀ ਤੇ ਅੱਗੇ ਗੱਲ ਜਿਹੜੀ ਉਹ ਵਧੂਗੀ।
ਤੇ ਇਹ ਕਈ ਵਾਰੀ ਨਾ ਕਈ ਮੌਕੇ ਆਪਣੇ ਆਪ ਤੁਹਾਡੇ ਮੂਹਰੇ ਆ ਗਏ ਆ। ਸੋ ਇਹ ਇਹਨਾਂ ਸਾਰਿਆਂ ਦੀ ਮੈਂ ਕਹਿੰਦਾ ਵੀ ਬਹੁਤ ਕਮਾਲ ਦੀ ਜਿਹੜੀ ਗੱਲ ਆ ਵੀ ਇਹਨਾਂ ਨੇ ਮੌਕੇ ਨੂੰ ਸਾਂਭ ਕੇ ਤੇ ਨਾਲ ਦੇ ਨਾਲ ਹੀ ਇਹ ਮੋਰਚਾ ਫਤਿਹ ਕਰਨ ਵੱਲ ਨੂੰ ਜਿਹੜਾ ਉਹ ਕਦਮ ਜਿਹੜੇ ਉਹ ਵਧਾਏ ਆ। ਸੋ ਸਾਰੇ ਹੀ ਜਿਹੜੇ ਲੋਕ ਇਸ ਦੇ ਵਿੱਚ ਜੁਟੇ ਹੋਏ ਆ ਉਹ ਵਧਾਈ ਦੇ ਪਾਤਰ ਨੇ। ਤੇ ਹੁਣ ਸੰਗਤ ਜਿਹੜੀ ਆ ਬਾਕੀ ਜਿਹੜੇ ਪੰਜਾਬੀ ਨੇ, ਬਾਕੀ ਜਿਹੜੇ ਸਿੱਖ ਨੇ, ਉਹ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਇਸ ਦੇ ਉੱਤੇ ਮੋਹਰ ਲਵਾ ਕੇ ਜਿਹੜਾ ਉਸ ਦਾ ਨਾਮਕਰਨ ਜਿਹੜਾ ਉਹ ਹੋ ਜਾਵੇ ਤਾਂ ਬਹੁਤ ਹੀ ਵਧੀਆ ਜਿਹੜਾ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਵੇ। ਇਸੇ ਤਰ੍ਹਾਂ ਜੂਨ 6 ਨੂੰ ਜਿਹੜਾ ਨਗਰ ਕੀਰਤਨ ਹੋ ਰਿਹਾ ਹੈਗਾ ਸੈਨ ਫਰਾਂਸਿਸਕੋ 'ਚ, ਉੱਥੇ ਵੀ ਨੋ ਮੈਟਰ ਜਿਹੜੀ ਮਰਜ਼ੀ ਕਮੇਟੀ ਆ ਜਾਂ ਕੋਈ ਵੀ ਆ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਤੇ ਹੋਰ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ 1984 ਉਹਨਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਆ। ਵੱਧ ਤੋਂ ਵੱਧ ਪਹੁੰਚੋ। ਇਹ ਨਾ ਕਹੋ ਵੀ ਜੀ ਸੰਗਤ ਘਟ ਰਹੀ ਆ, ਉੱਥੇ ਆ ਨਹੀਂ ਜਾਂਦੇ, ਉਹ ਨਹੀਂ ਜਾਂਦੇ ਹੈਗੇ, ਤੁਹਾਡਾ ਕੀ ਫਰਜ਼ ਬਣਦਾ ਹੈਗਾ। ਬਹੁਤ ਸਾਰੇ, ਕਿਉਂਕਿ ਮੈਂ ਤਾਂ 1999 ਤੋਂ ਜਾ ਰਿਹਾ, ਬਹੁਤ ਲੰਮੇ ਸਮੇਂ ਤੋਂ ਮੈਂ ਦੇਖਦਾ ਆ। ਕਈ ਵਾਰੀ 1 ਸਾਲ ਹੁੰਦੇ ਆ, ਮੁੜ ਕੇ ਉਹ ਦਿਸਦੇ ਨਹੀਂ। ਜਦੋਂ ਤੁਹਾਡਾ ਪੋਲੀਟੀਕਲ ਅਸਾਈਲਮ ਦਾ ਕੇਸ ਹੋ ਗਿਆ ਫਿਰ ਦਿਸਦੇ ਨਹੀਂ। ਨਾ ਤਾਂ ਮੈਂ ਪੋਲੀਟੀਕਲ ਅਸਾਈਲਮ ਲੈ ਕੇ ਇੱਥੇ ਸਿਟੀਜ਼ਨਸ਼ਿਪ ਲਈ ਆ ਤੇ ਨਾ ਰਾਜਕਨਵੀਰ ਸਿੰਘ ਨੇ ਲਈ ਆ। ਸਾਡੇ ਦੋਨਾਂ ਚੋਂ ਕਿਸੇ ਨੇ ਪੋਲੀਟੀਕਲ ਅਸਾਈਲਮ ਨਹੀਂ ਲਿਆ। ਪਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਿਆ ਆ, ਇਸ ਸਿੱਖਾਂ ਦੇ ਉਹਨਾਂ ਸ਼ਹਾਦਤਾਂ ਦੇ ਨੂੰ ਲੈ ਕੇ ਅਕਿਰਤਗਣ ਨਾ ਬਣੋ। ਘੱਟੋ ਘੱਟ 1 ਦਿਨ ਤਾਂ ਸਾਲ ਦੇ ਵਿੱਚ ਤੁਸੀਂ ਕੱਢ ਸਕਦੇ ਆ ਨਾ, ਉੱਥੇ ਜਾ ਕੇ ਜਿਹੜੀ ਹਾਜ਼ਰੀ ਆ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਲਵਾਈਏ। ਚਾਹੇ ਕੋਈ ਗੁੱਸਾ ਕਰੇ, ਪਰ ਇਹ 90% ਪੰਜਾਬੀ ਜਿਹੜੇ ਆ ਅਮਰੀਕਾ ਦੇ ਵਿੱਚ ਉਹ ਪੋਲੀਟੀਕਲ ਅਸਾਈਲਮ ਤੇ ਹੀ ਆਏ ਹੋ ਆ ਤੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਪਰਿਵਾਰਾਂ ਸਮੇਤ ਉੱਧਰ ਨੂੰ ਪਹੁੰਚੋ ਉੱਥੇ ਨਗਰ ਕੀਰਤਨ ਦੇ ਉੱਤੇ ਜੀ। ਸੋ ਹੁਣ ਲੈਂਦੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਾਂਦੇ ਜਾਂਦੇ ਫੇਰ ਇੱਕ ਵਾਰੀ ਵੋਟ ਪਾ ਦਿਓ। ਘਰੇ ਬੈਲਟ ਪਹੁੰਚੇ ਹੋਏ ਆ, ਪਏ ਨਾ ਰਹਿ ਜਾਣ, ਉਦਾਂ ਹੀ ਟਰੈਸ਼ 'ਚ ਨਾ ਸਿੱਟ ਦਿਓ। ਡੋਂਟ ਥਰੋ ਇਟ ਅਵੇ। ਤੁਹਾਡੀ ਵੋਟ ਦੀ ਬਹੁਤ ਕੀਮਤ ਆ, 3-3 4-4 ਗੁਣਾ ਤੁਹਾਡੀ ਵੋਟ ਦੀ ਕੀਮਤ। ਇਸ ਲਈ ਮੈਂ ਬਾਰ-ਬਾਰ ਕਹਿ ਰਿਹਾ ਕਿਉਂਕਿ 20-25% ਸਾਰੀ ਪੋਲਿੰਗ ਹੋਣੀ ਆ ਤੇ ਤੁਹਾਡੀ ਜਿਹੜੀ ਇੱਕ ਵੋਟ ਆ ਉਹ 4 ਵੋਟਾਂ ਦੇ ਬਰਾਬਰ ਉਹਦੀ ਕੀਮਤ ਹੋਣੀ ਆ। ਕਿਸੇ ਨੂੰ ਜਿਤਾਉਣ ਦੇ ਵਿੱਚ ਤੁਹਾਡੀ ਵੋਟ ਦੀ ਇੰਨੀ ਅਹਿਮੀਅਤ ਜਿਹੜੀ ਹੋਣੀ ਆ। ਸੋ ਆਪਣੀ ਵੋਟ ਨੂੰ ਅਜਾਈਂ ਵਿਅਰਥ ਨਾ ਜਿਹੜਾ ਉਹ ਜਾਣ ਦਿਓ ਤੇ ਵੋਟ ਜਿਹੜੀ ਉਹ ਜ਼ਰੂਰ ਪਾਓ। ਜਿਹੜੀ ਰੇਸ ਦਾ ਤੁਹਾਨੂੰ ਪਤਾ ਚਾਹੇ ਉਹੀ ਪਾ ਦਿਓ, ਡਜ਼ ਨਾਟ ਮੈਟਰ। ਜੇ ਤੁਹਾਨੂੰ ਸਾਰੀਆਂ ਪਾਉਣੀਆਂ ਔਖੀਆਂ ਲੱਗਦੀਆਂ, ਜਿੰਨੇ ਕੁ ਦਾ ਪਤਾ ਉਹਨੇ ਕੁ ਦਾ ਭਰ ਕੇ ਜਿਹੜਾ ਉਹ ਤੁਸੀਂ ਜ਼ਰੂਰ ਸਾਈਨ ਕਰਕੇ ਵੋਟ 'ਚ ਵਾਪਸ ਪਾ ਕੇ ਤੇ ਡ੍ਰੌਪ ਬਾਕਸ 'ਚ ਕਰੋ ਜਾਂ ਲਾਗੇ ਜਿਹੜਾ ਵੋਟਿੰਗ ਸੈਂਟਰ ਆ ਉੱਥੇ ਜਾ ਕੇ ਤੁਸੀਂ ਵੋਟ ਪਾ ਕੇ ਆਓ। ਹੁਣ ਲੈਂਦੇ ਇਜਾਜ਼ਤ। ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ।